ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 4-5 ਗੱਲਾਂ ਸਾਂਝੀਆਂ ਕਰਨੀਆਂ ਨੇ ਉਹਨਾਂ 'ਚੋਂ ਪਹਿਲੀ ਗੱਲ ਸਾਂਝੀ ਕਰਾਂਗੇ ਆਜ਼ਾਦ ਕਸ਼ਮੀਰ ਦੇ ਬਾਰੇ। ਰਾਵਲਾਕੋਟ ਆਜ਼ਾਦ ਕਸ਼ਮੀਰ ਤੇ ਆਜ਼ਾਦ ਕਸ਼ਮੀਰ ਦੇ ਦੂਜਿਆਂ ਇਲਾਕਿਆਂ 'ਚ ਜੋ ਕੁਝ ਹੋ ਰਿਹਾ ਹੈ ਉਹ ਅਸੀਂ ਤੇ ਕਦੇ ਜ਼ਿੰਦਗੀ 'ਚ ਨਹੀਂ ਸੀ ਸੋਚਿਆ ਵੀ ਇਹ ਸਾਰਾ ਕੁਝ ਵੇਖਾਂਗੇ, ਉਹ ਵੀ ਕਸ਼ਮੀਰ ਦੇ ਵਿੱਚ। ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਥੋੜ੍ਹੀ ਜਿਹੀ ਪਿਛਲੀ ਗੱਲ ਦੱਸ ਦਈਏ ਕਿ ਪਿਛਲੇ ਥੋੜ੍ਹੇ ਦਿਨਾਂ ਤੋਂ ਆਜ਼ਾਦ ਕਸ਼ਮੀਰ ਦੇ ਲੋਕੀ ਇਹਤਜਾਜ ਕਰ ਰਹੇ ਨੇ, ਰੌਲਾ ਪਾ ਰਹੇ ਨੇ। ਰੌਲਾ ਕਿਸ ਗੱਲ 'ਤੇ ਪਾ ਰਹੇ ਨੇ? ਉਹ ਆਉਂਦੇ ਨੇ ਕਿ ਬਿਜਲੀ ਆਉਂਦੀ ਨਹੀਂ ਪਰ ਬਿੱਲ ਆ ਜਾਂਦੇ ਨੇ। ਬਿਜਲੀ ਲੱਭਦੀ ਨਹੀਂ, ਬਿੱਲ ਲੱਭਦੇ ਨੇ ਅਤੇ ਉਹ ਵੀ ਲੰਮੇ ਜਿਹੜੇ ਅਸੀਂ ਅਦਾ ਨਹੀਂ ਕਰ ਸਕਦੇ, ਭਰ ਨਹੀਂ ਸਕਦੇ ਅਤੇ ਸਾਡੀ ਜਾਨ ਹੀ ਕੱਢ ਲੈਂਦੇ ਨੇ ਜਿਸ ਵੇਲੇ ਉਹ ਬਿੱਲ ਆਉਂਦੇ ਨੇ। ਤੁਹਾਨੂੰ ਪਤਾ ਬਿਜਲੀ ਕਿਸੇ ਇੱਕ ਘਰ ਦਾ ਰੌਲਾ ਤਾਂ ਹੈ ਨਹੀਂ ਅਤੇ ਇੱਕ ਤਬਕੇ ਦਾ ਰੌਲਾ ਹੈ ਨਹੀਂ। ਗਰੀਬ ਅਮੀਰ ਸਾਰਿਆਂ ਦਾ ਹੀ ਰੌਲਾ ਹੈ ਅਤੇ ਕਿਸੇ ਇੱਕ ਉਮਰ ਦੇ ਲੋਕਾਂ ਦਾ ਨਹੀਂ, ਬੱਚਿਆਂ ਤੋਂ ਲੱਗ ਕੇ ਅਤੇ ਬੁੱਢਿਆਂ ਦਾ ਹੈ, ਔਰਤਾਂ ਅਤੇ ਮਰਦਾਂ ਦਾ ਹੈ। ਇਹ ਜਿਸ ਵੇਲੇ ਇਹਤਜਾਜ ਸ਼ੁਰੂ ਹੋਏ, ਰੌਲੇ ਪੈਣਾ ਸ਼ੁਰੂ ਹੋਏ ਅਤੇ ਸੜਕ ਦੇ ਉੱਤੇ ਲੋਕਾਂ ਆ ਕੇ ਜ਼ਿੰਦਾਬਾਦ ਮੁਰਦਾਬਾਦ ਕੀਤੇ ਅਤੇ ਉਹਦੇ ਵਿੱਚ ਸਕੂਲ ਦੇ ਬੱਚੇ ਬੱਚੀਆਂ ਵੀ ਆ ਗਏ। ਉੱਥੇ ਉਹੀ ਹੋਣਾ ਸੀ ਜੋ ਪਾਕਿਸਤਾਨ ਦੇ ਵਿੱਚ ਚੌਧਰੀ ਨਿਜ਼ਾਮੁਦੀਨ ਨੇ ਕਰਾਇਆ। ਪੁਲਿਸ ਨੂੰ ਹੱਥ ਛੁੱਟ ਬਣਾਇਆ, ਚਾਦਰ ਚਾਰ ਦੀਵਾਰੀ ਰਹਿਣ ਨਹੀਂ ਦਿੱਤੀ। ਅੰਨੇ ਵਾਹ ਜਿਹੜਾ ਉਹ ਤਾਕਤ ਅਤੇ ਡੰਡੇ ਦਾ ਇਸਤੇਮਾਲ ਕੀਤਾ ਜਾਂਦਾ ਹੈ, ਕਸ਼ਮੀਰ 'ਚ ਵੀ ਉਹੀ ਕੀਤਾ ਹੈ ਨਾ। ਜ਼ਾਹਿਰ ਹੈ ਕਸ਼ਮੀਰ ਦੇ ਮਾਮਲਾਤ ਤੇ ਚੌਧਰੀ ਨਿਜ਼ਾਮੁਦੀਨ ਜ਼ਿਆਦਾ ਉਹੀ ਵੇਖਦੇ ਨੇ ਮਾਮਲਾਤ ਨੂੰ। ਉੱਥੇ ਜਿਹੜਾ ਲਾਠੀ ਚਾਰਜ, ਆਂਸੂ ਗੈਸ ਔਰ ਸਾਰਾ ਕੁਝ ਪੁਲਿਸ ਕੋਲੋਂ ਕਰਵਾਇਆ ਅਤੇ ਉੱਥੇ 2 ਤਾਲਬਾਤ ਜਿਹੜੀਆਂ ਨੇ, 2 ਬੱਚੀਆਂ ਜਿਹੜੀਆਂ ਪੜ੍ਹਨ ਵਾਲੀਆਂ ਛੋਟੀਆਂ ਬੱਚੀਆਂ ਸਨ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਉਹਦੇ ਉੱਤੇ ਹੁਣ ਕਸ਼ਮੀਰ ਪੂਰੇ ਦੇ ਵਿੱਚ ਇੱਕ ਪੂਰੀ ਤਸ਼ੱਦਦ ਦੀ ਲਹਿਰ ਸ਼ੁਰੂ ਹੋ ਗਈ ਹੈ ਅਤੇ ਕਸ਼ਮੀਰ ਵਾਲੇ ਭਿਫਰ ਗਏ ਨੇ ਅਤੇ ਉਹ ਹੁਣ ਘਰਾਂ ਨੂੰ ਜਾਣ 'ਤੇ ਤਿਆਰ ਨਹੀਂ। ਉਹਨਾਂ ਕੱਲ੍ਹ ਤੁਹਾਨੂੰ ਅਸੀਂ ਵਿਖਾਇਆ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਇੱਕ ਅਸਿਸਟੈਂਟ ਕਮਿਸ਼ਨਰ ਨੂੰ ਫੜ ਕੇ ਕੁੱਟਿਆ ਮਾਰਿਆ, ਉਹਦੇ ਕੱਪੜੇ ਲਾਹ ਛੱਡੇ, ਉਹਦਾ ਵੀਗੋ ਡਾਲਾ ਉਲਟਾ ਛੱਡਿਆ। ਅਤੇ ਅੱਜ ਸਾਡੇ ਕੋਲ ਅਫਸੋਸਨਾਕ ਖਬਰ ਇਹ ਕਿ ਇੱਕ ਪੁਲਿਸ ਦਾ ਕਾਂਸਟੇਬਲ ਉਹਨਾਂ ਦੇ ਹੱਥੀਂ ਚੜ੍ਹ ਗਿਆ ਅਤੇ ਉਹਨਾਂ ਉਹਨੂੰ ਤਸ਼ੱਦਦ ਕਰਕੇ ਕਤਲ ਕਰ ਦਿੱਤਾ। ਇਹਦੇ ਵਿੱਚ ਜਿਹੜੀ ਤਸ਼ਵੀਸ਼ ਦੀ ਗੱਲ ਹੈ ਉਹ ਅਵਾਮੀ ਤਸ਼ੱਦਦ ਦੀ ਗੱਲ ਹੈ। ਜਦੋਂ ਅਵਾਮ ਇੱਥੋਂ ਤੱਕ ਅੱਪੜ ਜਾਏ ਕਿ ਕੰਮ ਤਸ਼ੱਦਦ ਅਵਾਮੀ ਔਰ ਹਜੂਮ ਦੇ ਤਸ਼ੱਦਦ ਵਾਲੇ ਪਾਸੇ ਹੋ ਜਾਏ ਅਤੇ ਫਿਰ ਹਜੂਮ ਦੇ ਵਿੱਚ ਨਾ ਕੋਈ ਮੰਤਕ ਹੁੰਦੀ, ਨਾ ਇਨਸਾਫ ਹੁੰਦੀ, ਨਾ ਉਹਦਾ ਕੋਈ ਰਾਹ ਹੁੰਦਾ, ਨਾ ਉਹਦਾ ਕੋਈ ਲੀਡਰ ਹੁੰਦਾ। ਉਹ ਫਿਰ ਹਜੂਮ ਦਾ ਜਿਹੜਾ ਫੈਸਲਾ ਹੁੰਦਾ ਉਹ ਅੰਨ੍ਹੇਵਾਹੀ ਹੁੰਦਾ ਹੈ। ਲੇਕਿਨ ਇਹਦੇ 'ਚ ਜਿਹੜੀ ਸਭ ਤੋਂ ਅਹਿਮ ਗੱਲ ਹੈ ਉਹ ਇਹ ਹੈ ਕਿ ਇਹ ਰਾਵਲਾਕੋਟ ਦੇ ਵਿੱਚ ਜਿਹੜਾ ਵਾਕਿਆ ਹੋਇਆ ਪੁਲਿਸ ਵਾਲਿਆਂ ਨੂੰ ਤਸ਼ੱਦਦ ਕਰਕੇ ਮਾਰਨ ਦਾ, ਇਹ ਕੀ ਆਈਸੋਲੇਸ਼ਨ 'ਚ ਹੋ ਗਿਆ? ਇਹ ਆਪਣੇ ਤੌਰ 'ਤੇ ਕਿਸੇ ਗਮਲੇ 'ਚ ਹੋ ਗਿਆ ਫੈਸਲਾ? ਨਹੀਂ, ਇਹ ਮੁਲਕ ਦੇ ਵਿੱਚ ਜੋ ਲੋਕਾਂ ਦਾ ਇਤਮਾਦ ਖਤਮ ਕਰ ਦਿੱਤਾ ਰਿਆਸਤ ਤੋਂ, ਚਾਦਰ ਚਾਰ ਦੀਵਾਰੀ ਤੋਂ, ਜਿਵੇਂ ਹਲਾ ਲਲਾ ਕਰਕੇ ਹਰ ਬੰਦੇ ਦੇ ਉੱਤੇ ਚੜ੍ਹ ਗਏ, ਹਰ ਬੰਦੇ ਦੀ ਚਾਦਰ ਚਾਰ ਦੀਵਾਰੀ ਦੇ ਉੱਤੇ ਚੜ੍ਹ ਗਏ। ਲੋਕਾਂ ਦਾ ਇਤਮਾਦ ਹੀ ਨਹੀਂ ਰਿਹਾ ਰਿਆਸਤ 'ਤੇ। ਜਿਹੜੇ ਆਪਣੇ ਆਪ ਨੂੰ ਰਿਆਸਤ ਆਖਦੇ ਨੇ ਉਹਨਾਂ ਕੰਮ ਇੱਥੋਂ ਤੱਕ ਅਪਣਾ ਦਿੱਤਾ ਵੀ ਲੋਕਾਂ ਹੁਣ ਕਾਨੂੰਨ ਆਪਣੇ ਹੱਥ 'ਚ ਲੈ ਲਿਆ। ਇਹ ਜ਼ਰਾ ਸੁਣੋ ਉੱਥੇ ਐਲਾਨ ਕੀ ਕਰਨ ਡਏ ਨੇ ਰਾਵਲਾਕੋਟ 'ਚ ਮਜ਼ਾਰੀ ਨੂੰ। ਆਉਂਦੇ ਨੇ ਕਿ ਅਗਰ ਕੋਈ ਪੁਲਿਸ ਵਾਲਾ ਸਾਡੇ ਘਰ ਵੜਿਆ, ਉਹ ਵਾਰਨਿੰਗ ਦੇ ਰਹੇ ਨੇ। ਉਹਨਾਂ ਨੇ ਵੇਖਿਆ ਵੀ ਪਾਕਿਸਤਾਨ ਦੇ ਦੂਜੇ ਇਲਾਕਿਆਂ ਦੇ ਵਿੱਚ ਕੀ ਕੁਝ ਹੋਇਆ ਹੈ। ਉਹ ਆਉਂਦੇ ਨੇ ਅਗਰ ਆਜ਼ਾਦ ਕਸ਼ਮੀਰ 'ਚ ਇਹ ਕੀਤਾ, ਕੋਈ ਸਾਡੇ ਘਰ ਵੜਿਆ ਅਤੇ ਅਸੀਂ ਪੁਲਿਸ ਵਾਲਿਆਂ ਨੂੰ ਵੀ ਨਹੀਂ ਛੱਡਾਂਗੇ। ਔਰ ਉਹ ਕਸਮਾਂ ਖਾ ਰਹੇ ਨੇ ਬੜੀਆਂ ਵੱਡੀਆਂ ਔਰ ਜਿਹੜਾ ਅਵਾਮੀ ਨੁਮਾਇੰਦਾ MPA MNA MLA ਉੱਥੋਂ ਦਾ, ਉਹਦਾ ਘਰ ਵੀ ਨਹੀਂ ਛੱਡਾਂਗੇ। ਇਹ ਸੁਣੋ ਕੀ ਆਖਣ ਡਏ ਨੇ। यहाँ के कमिश्नर, यहाँ के IG को वाज़ेह पैगाम देते हैं कि अगर हमारे इलाके में पुलिस भेजी गई, अगर हमारे घरों की चादर और चार दीवारी के तक़द्दुस को पामाल करने की कोशिश की गई तो रब्बे काबा की कसम कोई पुलिस वाला वापस शहर में नहीं आएगा। ये हमारा ऐलान है और हम इस समाज से पहुंच चुके। अगर हमारे घरों के अंदर हमारे बुजुर्गों पे हाथ डाला जाता है, हमारी ख़वातीन को हरासा किया जाता है, तो किसी MLA का घर महफूज नहीं रहने देंगे, नहीं देंगे। ਸੁਣ ਲਿਆ ਜੇ। ਬਹਰਹਾਲ ਅਸੀਂ ਤਾਂ ਇੱਥੋਂ ਇਹੀ ਤਕਾਜ਼ਾ ਕਰਾਂਗੇ ਆਵਾਮ ਨੂੰ ਵੀ ਠੰਡੇ ਹੋ ਜਾਓ, ਕਾਨੂੰਨ ਹੱਥ 'ਚ ਨਹੀਂ ਲੈਣਾ, ਮੁਲਕ ਦੇ ਆਈਨ ਔਰ ਕਾਨੂੰਨ ਦੇ ਤਹਿਤ ਚੱਲਣਾ। ਇਹ ਹੀ ਇਮਰਾਨ ਖਾਨ ਦੀ ਤੁਹਾਨੂੰ ਟੀਚਿੰਗ ਹੈ ਕਿ ਬਿਲਕੁਲ ਕਾਨੂੰਨ ਹੱਥ 'ਚ ਨਹੀਂ ਲੈਣਾ, ਬਿਲਕੁਲ ਦੰਗਾ ਫਸਾਦ ਨਹੀਂ ਕਰਨਾ। ਇਹ ਹੈ ਜ਼ਿਆਦਤੀ ਜਿਹੜੀ ਇਹ ਕਰ ਰਹੇ ਨੇ, ਲੇਕਿਨ ਤੁਸਾਂ ਕਾਨੂੰਨ ਹੱਥ 'ਚ ਨਹੀਂ ਲੈਣਾ। ਇਹ ਕੰਮ ਜਿਹੜਾ ਪਹਿਲੇ ਹੋਇਆ, ਜਿਹੜਾ ਹੁਣ ਤੱਕ, ਉਹ ਵੀ ਮਾੜਾ ਹੋਇਆ। ਗਾਂ ਤੁਸੀਂ ਨਹੀਂ ਕਰਨਾ। ਲੇਕਿਨ ਅਸੀਂ ਤੁਹਾਡੇ ਸਾਹਮਣੇ ਰਿਪੋਰਟ ਕਰਨ ਦੇ ਜੋ ਉੱਥੋਂ ਹੋਣ ਡਿਆ, ਹੁਣ ਉੱਥੇ ਜੋ ਡਿਆ ਜੇ ਉਹ ਤੁਸੀਂ ਸੁਣ ਲਿਆ। ਅਤੇ ਇਹ ਦੂਜੀ ਵੀਡੀਓ ਇੱਕ ਸੁਣੋ ਜਿਹਦੇ ਵਿੱਚ ਬਿਸਮਲ ਅਜ਼ੀਮ ਆਬਾਦੀ ਸਾਹਿਬ ਦਾ ਲਿਖਿਆ ਹੋਇਆ ਗੀਤ ਹੈ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ। ਇਹ ਜ਼ਰਾ ਸੁਣੋ ਇਹ ਕੀ ਹੋ ਰਿਹਾ ਜੀ।
ਵੇਖ ਲਿਆ ਜੇ। ਇਹ ਹੁਣ ਉੱਥੇ ਇਹ ਮੂਡ ਜੇ ਆਵਾਮ ਦਾ ਤੇ ਇਹ ਸੋਚ ਜੇ। ਚੌਧਰੀ ਨਿਜ਼ਾਮਦੀਨ ਨੇ ਜਿਸ ਤਰ੍ਹਾਂ 2 ਸਾਲਾਂ ਤੋਂ ਤਸ਼ੱਦਦ ਨੂੰ ਫਰੋਗ ਦਿੱਤਾ ਹੈ, ਜਿਹੜੇ ਨਾ ਅਕਬਤ ਨਾ ਅੰਦੇਸ਼ ਸਨ, ਉਹਨਾਂ ਨੇ ਤਸ਼ੱਦਦ ਨੂੰ ਰਿਆਸਤ ਦਾ ਹਥਿਆਰ ਵੀ ਦੱਸਿਆ। ਚੇਤਾ ਨਾ ਤੁਹਾਨੂੰ, ਕਾਕੜ ਵਰਗੇ ਨਾ ਅੰਦੇਸ਼ ਜਿਹੜੇ ਨਾ, ਮੈਂ ਇਹੀ ਕਹਾਂਗਾ ਕਿ ਬੇਵਕੂਫ ਲੋਕ ਜਿਸ ਵੇਲੇ ਹਕੂਮਤ 'ਚ ਬੈਠੇ ਉਹ ਆਉਂਦੇ ਸਨ ਤਸ਼ੱਦਦ ਰਿਆਸਤ ਦਾ ਹਥਿਆਰ ਹੈ। ਤਾਕਤ ਨਹੀਂ ਸਨ ਆਉਂਦੇ, ਤਸ਼ੱਦਦ ਆਉਂਦੇ ਸਨ, ਏਡੇ ਕੁੰਦ ਜ਼ੇਨ ਸਨ। ਉਹੋ ਜਿਹੇ ਲੋਕਾਂ ਨੇ ਮਾਮਲਾਤ ਇੱਥੋਂ ਤੱਕ ਪਹੁੰਚਾਤੇ ਨੇ ਕਿ ਪਹਿਲਾਂ ਰਿਆਸਤ ਤਸ਼ੱਦਦ ਕਰਦੀ ਸੀ ਤੇ ਹੁਣ ਆਵਾਮ ਨੇ ਰਿਵਰਸ ਗੇਅਰ ਲਾਤਾ, ਹੁਣ ਉਹ ਤਸ਼ੱਦਦ ਕਰਦੀ ਹੈ। ਇਹ ਕੰਮ ਪਹਿਲਾਂ ਤੁਸੀਂ ਖਵਾਜਾ ਸਰਾਵਾਂ ਨੂੰ ਵੇਖਿਆ ਕਰਦਿਆਂ, ਪਹਿਲਾਂ ਖਾਰੀਆਂ 'ਚ ਤੇ ਫਿਰ ਅਹਿਮਦਪੁਰ ਸ਼ਰਕੀਆ 'ਚ, ਤੇ ਹੁਣ ਇਹ ਤੀਜਾ ਵਾਕਿਆ ਤੁਸੀਂ ਇੱਥੇ ਵੇਖ ਲਿਆ। ਦੂਜੇ ਪਾਸੇ ਫੌਜ ਸਾਡੀ ਜਾ ਕੇ ਉਹਨਾਂ ਬਾਵਲ ਨਗਰ ਦੇ ਵਿੱਚ ਇਹੀ ਕੰਮ ਕੀਤਾ। ਤੇ ਇੱਥੇ ਜਿਹਦੀ ਲਾਠੀ ਉਹਦੀ ਭੈਂਸ ਹੈ, ਜਿਹੜਾ ਬਹੁਤੇ ਨੰਬਰਾਂ 'ਚ ਤਗੜਾ ਹੈ ਉਹ ਦੂਜੇ ਨੂੰ ਤੁੰਨ ਕੇ ਰੱਖ ਦਿੰਦਾ। ਮਤਲਬ ਕਿ ਜੰਗਲ ਦਾ ਕਾਨੂੰਨ ਬਣਿਆ ਹੋਇਆ। ਔਰ ਇੱਥੋਂ ਤੱਕ ਅਪਣਾਉਣ 'ਚ ਜ਼ਾਹਿਰ ਹੈ ਕਿਸੇ ਹੋਰ ਦਾ ਇਹਦੇ ਵਿੱਚ ਹੱਥ ਨਹੀਂ ਹੈ। ਇਹ ਜਿਹੜਾ ਉਹ ਚੌਧਰੀ ਨਿਜ਼ਾਮਦੀਨ ਦਾ ਹੀ ਹੱਥ ਹੈ। ਤੇ ਇਸ ਸਿਲਸਿਲੇ ਨੂੰ ਰੋਕਿਆ ਜਾਣਾ ਚਾਹੀਦਾ, ਫੌਰੀ ਰੋਕਿਆ ਜਾਣਾ ਚਾਹੀਦਾ, ਔਰ ਕਿਸੇ ਵੀ ਕੀਮਤ 'ਤੇ ਰੋਕਿਆ ਜਾਣਾ ਚਾਹੀਦਾ। ਸਾਡੀ ਇਲਤਮਾਸ ਹੈ, ਇਲਤਜਾ ਹੈ ਸਾਰਿਆਂ ਕੋਲੋਂ। ਵਰਨਾ ਆਵਾਮ ਤੋਂ ਜ਼ਿਆਦਾ ਚੌਧਰੀ ਨਿਜ਼ਾਮਦੀਨ ਸਾਹਿਬ ਕੋਈ ਤਾਕਤਵਰ ਨਹੀਂ ਹੁੰਦਾ। ਆਵਾਮ ਫਿਰ ਆਵਾਮ ਹੀ ਰਿਆਸਤ ਹੁੰਦੀ ਹੈ। ਜਦੋਂ ਆਵਾਮ ਚੜ੍ਹ ਜੇ ਫਿਰ ਕੋਈ ਰਿਆਸਤ ਨਹੀਂ ਤੇ ਕੋਈ ਤਾਕਤਵਰ ਨਹੀਂ ਹੁੰਦਾ, ਤੇ ਹਜੂਮ ਦਾ ਕੋਈ ਅਸੂਲ ਵੀ ਨਹੀਂ ਹੁੰਦਾ। ਇਹ ਵੀ ਚੇਤੇ ਰੱਖਣਾ, ਕੋਈ ਕਾਇਦਾ ਵੀ ਨਹੀਂ ਹੁੰਦਾ ਤੇ ਕੋਈ SOP ਵੀ ਨਹੀਂ ਹੁੰਦੀ। ਇਸ ਲਈ ਮਿਹਰਬਾਨੀ ਕਰਕੇ ਇਹ ਮਾਮਲਾ ਜਿੰਨੀ ਛੇਤੀ ਰੋਕ ਸਕਦਾ ਉਹਨੂੰ ਰੋਕੋ। ਅੱਛਾ ਜੀ, ਦੂਜੀ ਖਬਰ ਬਾਜੀ ਮਰੀਮ ਆਂਦੀ ਹੈ ਮੈਂ ਨਵਾਜ਼ ਸ਼ਰੀਫ ਤੇ ਸ਼ਬਾਜ਼ ਸ਼ਰੀਫ ਦੀ ਐਕਸਟੈਂਸ਼ਨ ਹੈ। 5 ਸਾਲ ਜਿਹੜੇ ਸਨ ਉਹ ਪੁੱਠੇ ਕੰਮ ਕੀਤੇ ਗਏ ਨੇ ਤੇ ਮੈਂ ਸਿੱਧੇ ਕਰਨ ਡਈ ਹਾਂ। ਬਾਜੀ ਆਂਦੀ ਹੈ ਵੀ ਪਹਿਲਾਂ ਪੁੱਠੇ ਕੰਮ ਹੋਏ ਸਨ ਤੇ ਉਹ ਸਿੱਧੇ। ਹਾਂਜੀ, ਉਹ ਜਿਹੜੇ ਬੁਜ਼ਦਾਰ ਸਾਹਿਬ ਨੇ ਫੀਲਡ ਹਸਪਤਾਲ ਲਾਏ ਸਨ ਉਹ ਪੁੱਠੇ ਸਨ ਤੇ ਬਾਜੀ ਨੇ ਪੇਂਟ ਕਰਕੇ ਸਿੱਧੇ ਕਰਕੇ ਆਪਣੀ ਤਸਵੀਰ ਲਵਾ ਕੇ ਤੇ ਸਿੱਧੇ ਕੀਤੇ ਨੇ। ਪਹਿਲਾਂ ਕਿਸਾਨਾਂ ਨੂੰ ਵੇਲੇ ਤੇ ਪੈਸੇ ਮਿਲਦੇ ਸਨ, ਉਹ ਬੇਸ਼ੱਕ ਗੰਨੇ ਦੇ ਹੋਣ ਤੇ ਕਣਕ ਦੇ ਹੋਣ, ਤੇ ਹੁਣ ਕਿਸਾਨ ਰੁਲ ਗਏ ਨੇ। ਤੇ ਬਾਜੀ ਆਂਦੀ ਉਹ ਪੁੱਠੇ ਕੰਮ ਸਨ ਤੇ ਹੁਣ ਮੈਂ ਸਿੱਧੇ ਕਰਨ ਡਈ ਹਾਂ। ਕਿਸਾਨਾਂ ਨੂੰ ਬਾਜੀ ਨੇ ਸਿੱਧਿਆਂ ਕਰ ਦਿੱਤਾ ਹੈ, ਬਲਕਿ ਲੰਮਿਆਂ ਪਾ ਕੇ ਰੱਖ ਦਿੱਤਾ ਇੱਕ ਵਾਰੀ। ਬਾਜੀ ਤੇਰੀ ਗੱਲ ਬਿਲਕੁਲ ਠੀਕ ਹੈ। ਬਾਜੀ ਸਕੂਲਾਂ 'ਚ ਜਾਂਦੀ ਏ ਤੇ ਬੱਚਿਆਂ ਨੂੰ ਪੁੱਛਦੀ ਹੈ ਵੀ ਤੁਹਾਨੂੰ ਇੰਟਰਨੈਟ ਮਿਲ ਗਿਆ, ਨਾਲ ਕਿਸੇ ਅਰਬੀ ਭਾਈ ਨੂੰ ਲਈ ਫਿਰਦੀ ਹੈ ਬਾਜੀ। ਉਹ ਪਤਾ ਨਹੀਂ ਕੌਣ ਅਰਬੀ ਡਰੈਸ ਪਾ ਕੇ ਫਿਰਦਾ ਹੈ, ਉਹਦਾ ਕੀ ਲੈਣ ਦੇਣ ਹੈ ਪੰਜਾਬ ਹਕੂਮਤ ਦੇ ਵਿੱਚ। ਤੇ ਬਾਜੀ ਉਹ ਅਰਬੀ ਵਾਲੇ ਪਾਸੇ ਨੂੰ ਇਸ਼ਾਰਾ ਕਰਕੇ ਆਂਦੀ ਵੀ ਇੰਨੇ ਤੁਹਾਨੂੰ ਬੱਚਿਓ, ਇੰਨੇ ਤੁਹਾਨੂੰ ਇੰਟਰਨੈਟ ਦਿੱਤਾ ਹੈ। कैसे हो बच्चों? ठीक है। इंटरनेट मिला? अब चल रहा है? पहले था इंटरनेट? नहीं था ना? खुश हो? इन्होंने हमें कहा कि स्कूल्स में हमें लगा के दे रहे हैं। ਉਹ ਪਤਾ ਨਹੀਂ, ਮੈਨੂੰ ਨਹੀਂ ਪਤਾ ਅਰਬੀ ਕੌਣ ਹੈ, ਪਰ ਬਾਜੀ ਨਾਲ ਲੈ ਕੇ ਉਹਨੂੰ ਸਕੂਲਾਂ 'ਚ ਫਿਰਦੀ ਹੈ। ਤੇ ਉਹ ਸਾਡਾ ਭਾਈ ਜਿਹੜਾ ਹੈ ਉਹ ਆਂਦਾ ਹਾਂਜੀ ਹਾਂਜੀ ਅਸੀਂ ਤੁਹਾਨੂੰ ਇੰਟਰਨੈਟ ਦਿੱਤਾ ਹੈ। ਉਹ ਜੇ ਅੱਗੋਂ ਬੱਚੀਆਂ ਨੇ ਪੁੱਛ ਲਿਆ ਕਿ ਬਾਜੀ ਕਿਤਾਬਾਂ ਤਾਂ ਸਾਡੀਆਂ ਦਿੱਤੀਆਂ ਨਹੀਂ, ਤੇ ਸਾਡੀਆਂ ਕਿਤਾਬਾਂ ਦੇ ਪੈਸਿਆਂ ਦੇ ਤੂੰ ਟਾਇਰ ਪਵਾ ਲਏ ਨੇ ਆਪਣੀ ਮਰਸੀਡੀਜ਼ ਨੂੰ, ਤੇ ਨਾਲ 3 ਅਰਬ ਦਾ ਹੈਲੀਕਾਪਟਰ ਖਰੀਦ ਲਿਆ, ਤੇ ਸਾਨੂੰ ਅਜੇ ਤੱਕ ਕਿਤਾਬਾਂ ਨਹੀਂ ਲੱਭੀਆਂ। ਇਹ ਕੱਲ੍ਹ ਵੀ ਇੱਕ ਸਕੂਲ ਟੀਚਰ ਦਾ ਕਮੈਂਟ ਅਸੀਂ ਤੁਹਾਡੇ ਸਾਹਮਣੇ ਰੱਖਿਆ ਸੀ। ਉਹ ਆਉਂਦੇ ਨੇ ਬੱਚੇ ਰੋਜ਼ ਪੁੱਛਦੇ ਨੇ ਵੀ ਕਿਤਾਬਾਂ ਕਿਦੋਂ ਲੱਭਣੀਆਂ ਨੇ। ਉਹਨਾਂ ਨੂੰ ਕਿਤਾਬਾਂ ਨਹੀਂ ਲੱਭੀਆਂ ਤੇ ਉਹਨਾਂ ਨੂੰ ਪੁੱਛਦੀ ਫਿਰਦੀ ਹੈ ਕਮਲੀ ਭੈਣ ਸਾਡੀ ਕਿ ਤੁਹਾਨੂੰ ਇੰਟਰਨੈਟ ਲੱਭ ਗਿਆ, ਤੇ ਨਾਲ ਅਰਬੀ ਲਈ ਫਿਰਦੀ ਵੀ ਇਹਨੇ ਇੰਟਰਨੈਟ ਦਿੱਤਾ ਜੇ। ਇਹ ਤੇ ਪੁੱਠਿਆਂ ਤੋਂ ਸਿੱਧੇ ਕੰਮ ਸਾਡੀ ਭੈਣ ਕਰਨ ਡਈ ਹੈ। ਅੱਛਾ ਜੀ, ਅਗਲੀ ਗੱਲ ਤੁਹਾਡੇ ਸਾਹਮਣੇ ਰੱਖਨੇ। ਅਗਲੀ ਗੱਲ ਇਹ ਜੀ ਕਿ ਸਿੰਧ ਦੇ ਵਿੱਚ ਮੈਟ੍ਰਿਕ ਦੇ ਇਮਤਿਹਾਨਾਤ ਹੋਏ ਨੇ, ਤੇ ਸਿੰਧ ਵਾਲੇ ਕੰਮ ਚੁੱਕ ਕੇ ਹੀ ਰੱਖਦੇ ਨੇ ਮੈਟ੍ਰਿਕ ਦੇ ਵਿੱਚ। ਮੈਟ੍ਰਿਕ 'ਤੇ ਜ਼ਿਆਦਾ ਤਵੱਜੋ ਹੈ ਉੱਥੇ। ਮੈਨੂੰ ਨਹੀਂ ਪਤਾ ਇਹਦੀ ਵਜ੍ਹਾ ਕੀ ਹੈ, ਸਾਇੰਸ ਕੀ ਹੈ ਇਹਦੇ ਵਿੱਚ। ਮੈਟ੍ਰਿਕ 'ਚ ਵੈਸੇ ਲੋਕ ਸਾਇੰਸ ਰੱਖਦੇ ਨੇ, ਲੇਕਿਨ ਇਹ ਮੈਟ੍ਰਿਕ ਦੀ ਸਾਇੰਸ ਕੀ ਹੈ ਉੱਥੇ। 235 ਸਿਰਫ ਨਕਲ ਦੇ ਇਸ ਵਾਰੀ। ਮੈਨੂੰ ਲੱਗਦਾ ਹੈ ਕਿ 35,000 ਹੋਣੇ ਚਾਹੀਦੇ ਸਨ, ਬਲਕਿ 235 ਉੱਥੇ ਨਕਲ ਦੇ ਵਾਕਿਆਤ ਹੋਏ ਨੇ, ਤੇ 250 ਮੋਬਾਈਲ ਜ਼ਬਤ ਹੋਏ ਨੇ। ਤੇ ਇਹ ਮੈਟ੍ਰਿਕ ਦੇ ਉੱਥੇ ਜਿਹੜੇ ਨਾ ਜੀ ਇਮਤਿਹਾਨਾਤ ਹੋ ਰਹੇ ਨੇ। ਜ਼ਰਾ ਹਾਲਾਤ ਵੇਖੋ। ਜ਼ਰਦਾਰੀ ਸਾਹਿਬ ਕੱਲ੍ਹ ਪਰਸੋਂ ਸਾਨੂੰ ਦੱਸਦੇ ਸਨ, ਮਤਲਬ ਪਿਛਲੇ ਹਫ਼ਤੇ, ਕਿ ਜਿਹੜੇ ਲੋਕਾਂ ਕੋਲ ਮੋਬਾਈਲ ਖੋਹਦੇ ਨੇ, ਜਿਹੜਾ ਇਹ ਕੱਚੇ ਦੇ ਡਾਕੂ ਨੇ, ਤੇ ਸਾਰੀ ਲੁੱਟਮਾਰ ਹੋ ਰਹੀ ਹੈ, ਜਾਂਦੇ ਕਿੱਥੇ ਨੇ। ਉਹ ਉਸ ਵੇਲੇ ਤਾਂ ਅਸੀਂ ਇਹ ਤਜਜ਼ੀਆ ਕੀਤਾ ਕਿ ਇਹਨਾਂ ਨੂੰ ਨਹੀਂ ਪਤਾ ਵੀ ਕਿੱਥੇ ਜਾਂਦੇ ਨੇ ਹਕੂਮਤ 'ਚ। ਉਹ ਬਾਅਦ 'ਚ ਕਿਸੇ ਨੇ ਸਾਨੂੰ ਚਿੱਠੀ ਪੱਤਰ ਲਿਖ ਕੇ ਕਿਹਾ ਵੀ ਤੁਸੀਂ ਗਿੱਲ ਸਾਹਿਬ ਤਜਜ਼ੀਆ ਖਰਾਬ ਕੀਤਾ ਹੈ। ਜ਼ਰਦਾਰੀ ਸਾਹਿਬ ਇਸ ਤੋਂ ਨਹੀਂ ਪੁੱਛਣ ਡਏ ਵੀ ਇਹ ਮੋਬਾਈਲ ਕਿੱਥੇ ਜਾਂਦੇ ਨੇ ਇੱਥੋਂ ਚੋਰੀ ਹੋ ਕੇ, ਵੀ ਉਹਨਾਂ ਇਹ ਕੰਮ ਨੂੰ ਰੋਕਣਾ ਹੈ। ਉਹ ਆਉਂਦੇ ਨੇ ਵੀ ਉਹਦੇ 'ਚੋਂ ਵੀ ਹਿੱਸਾ ਲੈਣਾ ਹੈ। ਪਤਾ ਕਰੋ ਇਹ ਮੋਬਾਈਲ ਜਾਂਦੇ ਕਿਹਦੇ ਕੋਲ ਨੇ, ਉਹਦੇ ਵਿੱਚੋਂ ਵੀ ਕੋਈ 30, 40, 50% ਹਿੱਸਾ ਲਈਏ ਇਸ ਚੋਰੀ ਦੇ ਵਿੱਚੋਂ ਵੀ। ਸਰਕਾਰੀ ਚੋਰੀ 'ਚੋਂ ਤਾਂ ਹਿੱਸਾ ਲੈਂਦੇ, ਮੋਬਾਈਲ ਖੋ ਕੇ ਆਪੇ ਵੇਚੀ ਜਾਂਦੇ ਨੇ ਗੱਡੀਆਂ ਚੋਰੀ ਕਰਕੇ। ਇਹ ਪਤਾ ਕਰੋ ਕੌਣ ਲੈ ਕੇ ਜਾਂਦਾ, ਇਹਨਾਂ ਕੋਲੋਂ ਵੀ ਹਿੱਸਾ ਲਈਏ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਬੜੀ ਇੰਟਰਸਟਿੰਗ ਦੱਸਦੇ ਹਾਂ। ਇੱਕ ਸ਼ਮਸ਼ਾਦ ਅਖਤਰ ਖਾਨ ਸਾਹਿਬ ਨੇ, ਬਜ਼ੁਰਗ ਨੇ, ਪਾਕਿਸਤਾਨ ਦੇ ਵਿੱਚ ਥੋੜ੍ਹੇ ਜਿਹੇ ਸੁੱਚੇ ਲੋਕ ਨੇ। ਅੱਛਾ, ਅਸੀਂ ਨਾ ਬੜੀ ਕੋਈ ਅਹਿਮਕ ਕੌਮ ਹੈ, ਅਸੀਂ ਆਪਣੇ ਭੈੜੇ ਨੂੰ ਵੀ ਚੰਗਾ ਆਖਦੇ ਰਹਿੰਦੇ ਹਾਂ। ਯਕੀਨ ਕਰੋ ਜਿਸ ਵੇਲੇ, ਕਿਉਂਕਿ ਅਸੀਂ ਦੁਨੀਆ ਵੇਖੀ ਨਹੀਂ ਹੁੰਦੀ, ਉਹ ਖੂਹ ਦੇ ਡੱਡੂ ਹੈ, ਜੋ ਕੁਝ ਆਪ ਵੇਖਿਆ ਵਾ ਉਹਨੂੰ ਹੀ ਤੁਰਨ ਪੁਰਬੁੰਜਾ ਬਣਾਈਦਾ ਹੈ। ਬਾਹਰ ਕੁਝ ਵੇਖਿਆ ਹੀ ਨਹੀਂ, ਚੰਗੇ ਮਾੜੇ ਲੋਕਾਂ ਦੀ ਪਛਾਣ ਹੀ ਨਹੀਂ।
ਪਾਕਿਸਤਾਨ ਦੇ ਵਿੱਚ ਮੈਂ ਤੁਹਾਨੂੰ ਹਰ ਦੂਜੇ ਚੌਥੇ ਦਿਨ ਦੱਸਦਾ ਰਹਿੰਦਾ ਹੈ ਵੀ ਇਹ ਨਹੀਂ ਕਿ ਅਰਸ਼ਦ ਸ਼ਰੀਫ ਸ਼ਹੀਦ ਹੋ ਗਿਆ ਜਾਂ ਉਹ ਸਾਡਾ ਯਾਰ ਸੀ। ਅਰਸ਼ਦ ਸ਼ਰੀਫ ਦੇ ਨਾਲ ਦਾ ਹਿਸਾਬ ਜਦੋਂ ਜਿੰਦਾ ਸੀ ਉਦੋਂ ਵੀ, ਤੇ ਮੇਰੀ ਉਹਦੇ ਨਾਲ ਲੜਾਈ ਵੀ ਰਹਿੰਦੀ ਸੀ ਕਈ ਵਾਰੀ, ਉਹਦੇ ਨਾਲ ਦਾ ਹਿਸਾਬ ਹੀ ਕੋਈ ਨਹੀਂ ਸੀ। ਬਾਕੀ ਜਿੰਨੇ ਵੀ ਤੁਹਾਨੂੰ ਸਾਹਮਣੇ ਨਜ਼ਰ ਆਉਂਦੇ ਨੇ, ਜਿੰਨੇ ਵੀ ਦੋਸਤ ਨਜ਼ਰ ਆਉਂਦੇ ਨੇ, ਮੈਂ ਹਿਸਾਬੀ ਤੇ ਨਹੀਂ ਪਰ ਮੈਨੂੰ ਵੀ ਵਿੱਚ ਹੀ ਰੱਖ ਲਓ ਭਾਵੇਂ, ਜਿੰਨੇ ਵੀ ਲੋਕ ਤੁਹਾਨੂੰ ਨਜ਼ਰ ਆਉਂਦੇ ਨੇ ਉਹ ਸਾਰੇ ਦੇ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਖੋਟ ਹੈ। ਮੈਂ ਸਾਰੇ, ਕੋਈ ਇੱਕ ਬੰਦਾ ਪਾਕਿਸਤਾਨ ਦਾ ਨਹੀਂ ਮੈਂ ਛੱਡਣ ਡਿਆ। ਜਿਸ ਵੇਲੇ ਅਰਸ਼ਦ ਦੇ ਸਾਹਮਣੇ ਮੈਂ ਰੱਖਦਾ ਤੇ ਉਹ ਅਗਰ ਖਰਾ ਸੋਨਾ ਤੇ ਇੱਥੇ ਕਿਤੇ ਕਿਸੇ 'ਚ ਤਾਂਬਾ ਹੈ ਤੇ ਕਿਸੇ 'ਚ ਲੋਹਾ ਹੈ ਤੇ ਕਿਸੇ 'ਚ ਚਾਂਦੀ ਦੀ ਮਿਲਾਵਟ ਹੈ। ਪਰ ਮਿਲਾਵਟ ਹੈ। ਅਰਸ਼ਦ ਉਹ ਵਾਹਿਦ ਬੰਦਾ ਸੀ ਜਿਹਦੇ ਵਿੱਚ ਮਿਲਾਵਟ ਨਹੀਂ ਸੀ, ਜਿਹੜਾ ਜਾਨ ਤੇ ਵੀ ਖੇਡ ਜਾਂਦਾ ਸੀ ਪਰ ਸੱਚ ਤੇ ਖੜਾ ਰਹਿੰਦਾ ਸੀ। ਨਾ ਉਹਦਾ ਕੋਈ, ਜਿਸ ਵੇਲੇ ਸੱਚ ਆ ਜਾਂਦਾ ਸੀ ਨਾ ਯਾਰ ਵੇਖਦਾ ਸੀ, ਨਾ ਰਿਸ਼ਤੇਦਾਰ ਵੇਖਦਾ ਸੀ, ਨਾ ਫਾਇਦਾ ਵੇਖਦਾ ਸੀ, ਨਾ ਨੌਕਰੀ ਵੇਖਦਾ ਸੀ। ਮਤਲਬ ਜਿਹਨੂੰ ਤੁਸੀਂ ਪਾਗਲ ਆਖੋ, ਜਿਹਨੂੰ ਤੁਸੀਂ ਕਮਲਾ ਆਖੋ, ਜੋ ਦਿਲ ਕਰਦਾ ਆਖੋ, ਪਰ ਉਹ ਸੱਚ ਦੇ ਪਿੱਛੇ ਜਾਂਦਾ ਸੀ। ਇਹ ਸ਼ਮਸ਼ਾਦ ਅਖਤਰ ਸਾਹਿਬ ਵੀ ਕੁਝ ਇਹੋ ਜਿਹੇ ਬੰਦੇ ਨੇ, ਬਜ਼ੁਰਗ ਨੇ ਤੇ ਬੜੇ ਹੀ ਘੱਟ ਬਿਊਰੋਕਰੇਟ ਇਹੋ ਜਿਹੇ ਨੇ ਜਿਹੜੇ ਇੰਨੇ ਇਮਾਨਦਾਰ ਨੇ, ਸੁੱਚੇ ਤੇ ਇਮਾਨਦਾਰ, ਜਿਹਨੂੰ ਤੁਸੀਂ ਆਖੋ ਨਾ ਵੀ ਇੱਕ ਨੰਬਰ ਦਾ ਖਰਾ ਸੋਨਾ, ਇਹ ਉਹ ਨੇ ਪਾਕਿਸਤਾਨ ਦੇ ਵਿੱਚ। ਹੁਣ ਤੁਸੀਂ ਆਖੋਗੇ ਇਹੋ ਜਿਹੇ ਬੜੇ ਬੰਦੇ ਹੋਣੇ ਨੇ, ਮੈਂ ਤੁਹਾਨੂੰ ਪੂਰੇ ਜ਼ਿੰਮੇਵਾਰੀ ਨਾਲ ਕਹਿਣਾ ਵੀ 100 ਬੰਦਾ ਨਹੀਂ ਪੂਰੇ ਪਾਕਿਸਤਾਨ 'ਚ ਇਹੋ ਜਿਹਾ ਨਿਕਲ ਸਕਦਾ। ਇੱਥੇ ਉਹ ਹੀ ਨਹੀਂ ਡੱਟ ਖੋਲ੍ਹਦਾ ਜਿਹਨੂੰ ਲੱਭਦੀ ਨਹੀਂ, ਜਿਹਨੂੰ ਲੱਭਦੀ ਹੈ ਉਹ ਬੋਤਲ ਦਾ ਥੱਲਾ ਖੜਕਾ ਕੇ ਹੀ ਮੁੜਦਾ ਹੈ। ਇਹ ਜਿਹੜੇ ਤੁਹਾਨੂੰ ਇਮਾਨਦਾਰ ਬੜੇ ਲੱਗਦੇ ਨੇ ਨਾ ਜੀ, ਇਹਨੇ 4 MA ਕੀਤੇ ਨੇ, ਉਹਦਾ ਹੱਥ ਨਹੀਂ ਪਿਆ ਇਸ ਲਈ ਇਮਾਨਦਾਰ ਲੱਗਦਾ, ਹੱਥ ਪਵੇ ਤਾਂ ਫਿਰ ਪਤਾ ਲੱਗਦਾ। ਅਸੀਂ ਬੜੇ ਜਿਹੜੇ ਨੇ ਉਹਨਾਂ ਨੂੰ ਅਸੀਂ ਅਸਰ ਵੇਲੇ ਰੋਜੇ ਖੋਲ੍ਹਦੇ ਵੇਖਿਆ ਜਿਸ ਵੇਲੇ ਉਹਨਾਂ ਦਾ ਹੱਥ ਪਿਆ। ਲੇਕਿਨ ਇਹ ਸ਼ਮਸ਼ਾਦ ਅਖਤਰ ਸਾਹਿਬ ਉਹਨਾਂ ਲੋਕਾਂ 'ਚੋਂ ਹੈ ਜਿਨ੍ਹਾਂ ਦਾ ਹੱਥ ਵੀ ਪਿਆ ਸਾਰੀ ਉਮਰ ਤੇ ਇਹਨਾਂ ਕੰਮ ਨਹੀਂ ਕੀਤਾ। ਇਸ ਲਈ ਇਹ ਉਹਨਾਂ ਚੰਦ ਲੋਕਾਂ 'ਚੋਂ ਨੇ ਜਿਨ੍ਹਾਂ ਦਾ ਅਦਬ ਤੇ ਇਹਤਰਾਮ ਕਰਨਾ ਹੈ। ਜਿਸ ਵੇਲੇ ਕਿਤੇ ਸਾਹਮਣੇ ਵੀ ਆ ਜਾਣ, ਉਹਦੀ ਵਜ੍ਹਾ ਉਹਨਾਂ ਦੀ ਇਮਾਨਦਾਰੀ, ਸੱਚਾਈ ਔਰ ਜਿਹੋ ਜਿਹਾ ਇੱਕ ਅਸਲੀ ਪਾਕਿਸਤਾਨੀ ਹੋਣਾ ਚਾਹੀਦਾ ਉਹ ਜਿਹੇ ਨੇ। ਬਾਕੀ ਖੱਚਾਂ ਤੇ ਬਹੁਤ ਸਾਰੀਆਂ ਨੇ ਭਰੀਆਂ ਨੇ, ਤੇ ਖੱਚਾਂ ਵਾਸਤੇ ਕੋਈ ਉਮਰ ਨਹੀਂ ਹੁੰਦੀ, ਇਹ ਵੀ ਗੱਲ ਚੇਤੇ ਰੱਖਣਾ। ਇਰਫਾਨ ਸਦੀਕੀ ਸਾਹਿਬ ਨੂੰ ਵੇਖ ਲਓ, ਉਹ ਇਸ ਉਮਰੇ ਵੀ ਰੋਜ਼ ਮਾਰਦੇ ਨੇ। ਬਹਰਹਾਲ ਉਹਨਾਂ ਨੇ ਇੱਕ ਬੜਾ ਜ਼ਬਰਦਸਤ ਵਾਕਿਆ ਸੁਣਾਇਆ ਸ਼ਮਸ਼ਾਦ ਅਖਤਰ ਖਾਨ ਸਾਹਿਬ ਨੇ। ਉਹਨਾਂ ਆਖਿਆ ਕਿ ਇੱਕ ਵਾਰੀ 1991 ਦੇ ਵਿੱਚ ਨਵਾਜ਼ ਸ਼ਰੀਫ ਨੂੰ ਵਰਲਡ ਇਕਨੋਮਿਕ ਫੋਰਮ 'ਤੇ ਭੇਜਿਆ ਗਿਆ। ਵਜ਼ੀਰ ਆਜ਼ਮ ਸਾਨੂੰ ਉੱਥੇ ਗਏ, ਉੱਥੇ ਉਹਨਾਂ ਤਕਰੀਰ ਕਰਨੀ ਸੀ ਤੇ ਉਹਨਾਂ ਨੇ ਦੁਨੀਆ ਦੇ ਬਿਜ਼ਨਸਮੈਨ ਸੱਦੇ ਕਿ ਪਾਕਿਸਤਾਨ 'ਚ ਮੈਂ ਦੱਸਾਂ ਵੀ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨਾ, ਉਹਨਾਂ ਨੇ ਉੱਥੇ ਬੜਾ ਵੱਡਾ ਖਾਣਾ ਦਿੱਤਾ ਹੈ ਤੇ ਬੜੇ ਵੱਡੇ ਇਨਵੈਸਟਰ ਤੇ ਬਿਜ਼ਨਸਮੈਨਾਂ ਨੇ ਉਹਨੂੰ ਅਟੈਂਡ ਕੀਤਾ ਤੇ ਤਾਂ ਕਿ ਇੱਥੇ ਆਪਣਾ ਮੰਜਣ ਵੇਚਣ। ਜਿਵੇਂ ਬਾਜੀ ਟਿਕਟੌਕ ਵੇਚਦੀ, ਨਵਾਜ਼ ਸ਼ਰੀਫ ਸਾਹਿਬ ਉਸ ਜ਼ਮਾਨੇ ਟਿਕਟੌਕ ਨਹੀਂ ਸੀ ਲੇਕਿਨ PTV ਦੇ ਵਿੱਚ ਤੇ ਕੋਈ ਸਾਡੇ ਸਾਲੇ ਜ਼ਾਫਰ ਸਾਹਿਬ ਹੁੰਦੇ ਸਨ, ਉਹਨਾਂ ਦੇ ਇਹੋ ਜਿਹੇ ਬੰਦਿਆਂ ਦੇ ਥਰੂ ਕੰਮ ਵੇਚਦੇ ਸਨ। ਉਹ ਵੀ ਲਿਫਾਫਾ ਸਹਾਫਤ ਉਹਨਾਂ ਹੀ ਸ਼ੁਰੂ ਕਰਾਈ ਸੀ। ਉਹਨਾਂ ਕਿਹਾ ਜੀ ਉਹ ਬਿਜ਼ਨਸਮੈਨਾਂ ਨੂੰ ਬੁਲਾਇਆ ਤੇ ਆਇਆ ਕੋਈ ਨਾ। ਜਿਸ ਵੇਲੇ ਆਇਆ ਕੋਈ ਨਾ ਤੇ ਨਵਾਜ਼ ਸ਼ਰੀਫ ਨੇ ਕਿਹਾ ਵੀ ਹੁਣ ਕਿਸੇ ਤਰੀਕੇ ਨਾਲ ਵੀ ਇਹ ਡਿਨਰ ਦੀ ਫਿਲਮ ਤੇ ਬਣਾ ਕੇ ਵਾਪਸ ਘੱਲਣੀ, ਵਰਨਾ ਕੰਮ ਪੂਰਾ ਨਹੀਂ ਹੋਣਾ। ਉਹਨਾਂ ਕਿਹਾ ਵੀ ਤੁਰਕੀ ਦੇ ਡਰਾਈਵਰ ਨੇ ਬੜੇ ਇਹ ਗੱਲ ਠੀਕ ਹੈ, ਜਰਮਨੀ ਸਵਿਟਜ਼ਰਲੈਂਡ ਦੇ ਵਿੱਚ ਬੜਿਆਂ ਕੋਈ ਪਤਾ ਨਹੀਂ 100 ਸਾਲ ਤੋਂ ਉੱਥੇ ਬੜੇ ਸਾਰੇ ਤੁਰਕੀ ਦੇ ਲੋਕ ਜਿਹੜੇ ਨੇ ਉਹ ਰਹਿੰਦੇ ਨੇ। ਤੇ ਉਹ ਜਿਹੜੇ ਟਰਕਿਸ਼ ਉੱਥੇ, ਉਹ ਜ਼ਾਹਿਰ ਹੈ ਗੋਰੇ ਚਿੱਟੇ ਨੇ ਟਰਕਿਸ਼, ਉਹ ਗੋਰੇ ਹੀ ਲੱਗਦੇ ਨੇ ਸਾਰੇ, ਮਤਲਬ ਹੈ ਵੀ ਗੋਰੇ ਹੀ ਨੇ ਤੇ ਉਹ ਲੱਗਦੇ ਵੀ ਕਿਉਂਕਿ ਵੀ ਯੂਰਪ ਦੇ ਹਿੱਸੇ 'ਚੋਂ ਹੀ ਨੇ। ਉੱਥੋਂ ਦੇ ਟੈਕਸੀ ਡਰਾਈਵਰ ਉਹਨਾਂ ਫੜੇ ਤੇ ਉਹਨਾਂ ਸਾਰਿਆਂ ਨੂੰ, ਟੈਕਸੀ ਡਰਾਈਵਰਾਂ ਨੂੰ ਡਿਨਰ ਦੇ ਵਿੱਚ ਬਹਾ ਕੇ PTV ਤੇ ਫਿਲਮ ਬਣਾ ਕੇ ਚਲਾ ਦਿੱਤੀ ਕਿ ਬੈਨ ਅਲ-ਅਕਵਾਮੀ ਇਨਵੈਸਟਰਾਂ ਦੇ ਨਾਲ ਜਿਹੜਾ ਨਵਾਜ਼ ਸ਼ਰੀਫ ਸਾਹਿਬ ਨੇ ਕੰਮ ਪਾਇਆ। ਇਹ ਉਹਨਾਂ ਦੀ ਧੀ ਕਹਿੰਦੀ ਵੀ ਸਿੱਧੇ ਕੰਮ ਜਿਹੜੇ ਨਾ ਉਹ ਪੁੱਠੇ ਕਰ ਦਿੱਤੇ ਸਨ ਤੇ ਮੈਂ ਫਿਰ ਸਿੱਧੇ ਕਰਤੇ, ਇਹੋ ਜਿਹੇ ਕੰਮ ਇਹਨਾਂ ਕਰਨੇ ਨੇ। ਧੀ ਵੀ ਅੱਗੋਂ ਇਹੀ ਕੰਮ ਕਰਦੀ। ਉਹਨਾਂ ਨੇ ਹੁਣ ਕੋਈ ਸਾਡਾ ਅਰਬੀ ਭਰਾ ਆਪਣਾ, ਉਹਨਾਂ ਦਾ ਵੀ ਭਰਾ ਹੀ ਹੋਏਗਾ, ਉਹ ਅਰਬੀ ਭਰਾ ਇੱਕ ਫੜਿਆ ਫਿਰਦੀ ਹੈ ਨਾਲ, ਆਂਦੀ ਇਹਨੇ ਇੰਟਰਨੈਟ ਦਿੱਤਾ ਤੇ ਕਿਤਾਬਾਂ ਨਹੀਂ ਦਿੱਤੀਆਂ ਇਹਨੂੰ। ਬਾਜੀ ਨੂੰ ਕੋਈ ਇਹੋ ਜਿਹਾ ਭਰਾ ਨਹੀਂ ਅਰਬੀ ਲੱਭਣ ਡਿਆ ਜਿਹੜਾ ਕਿਤਾਬਾਂ ਦੇ ਬੱਚਿਆਂ ਨੂੰ, ਇੰਟਰਨੈਟ ਵਾਲਾ ਲੱਭਦਾ ਕਿਉਂਕਿ ਉੱਥੋਂ ਮਾਲ ਕਮਾਉਣਾ, ਕਮਿਸ਼ਨ ਕਮਾਉਣਾ ਅਸਲ ਰੌਲਾ ਇਹ। ਤੇ ਸ਼ਮਸ਼ਾਦ ਅਖਤਰ ਖਾਨ ਸਾਹਿਬ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਲੋਕਾਂ ਨੂੰ ਇਹ ਉਸ ਵੇਲੇ ਵੀ ਫਰਾਡ ਕਰਦੇ ਸਨ ਤੇ ਪਾਗਲ ਬਣਾਉਂਦੇ ਸਨ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਉਹ ਇਹ ਰੱਖਣੀ ਹੈ ਕਿ ਮੌਲਾਨਾ ਫਜ਼ਲ ਰਹਿਮਾਨ ਨੇ ਆਖਿਆ ਕਿ ਅਸੀਂ ਕੋਈ ਮਿਲਟਰੀ ਇਸਟੈਬਲਿਸ਼ਮੈਂਟ ਦੀ ਗੁਲਾਮੀ ਕਰਨ ਵਾਸਤੇ ਪੈਦਾ ਨਹੀਂ ਹੋਏ। ਇਹ ਸਾਡੀ ਜਿਹੜੀ ਇਸ ਵੇਲੇ ਮਿਲਟਰੀ ਇਸਟੈਬਲਿਸ਼ਮੈਂਟ ਅਸੀਂ ਜਦੋਂ ਆਉਂਦੇ ਨਾ, ਉਹਦਾ ਮਤਲਬ ਆਰਮੀ ਚੀਫ ਤੇ ਜਿਹੜੇ 4-5 ਬੰਦੇ ਉੱਤੇ ਬੈਠੇ ਨੇ, ਬਾਕੀ ਫੌਜ ਵਾਲੇ ਤੇ ਸਾਰੇ ਭੁੱਖੀ ਕੱਟਣ ਡਏ ਨੇ, ਜਿਹੜੇ ਸਿਪਾਹੀ ਨੇ ਤੁਹਾਡੇ ਤਰ੍ਹਾਂ ਹੀ, ਜਿਹੜੇ ਛੋਟੇ ਅਫਸਰ ਨੇ ਵਿਚਾਰੇ ਸਾਰੇ। ਇਹ ਤੇ ਉੱਤੇ ਵਾਲਿਆਂ ਦੀਆਂ ਮੌਜਾਂ ਲੱਗੀਆਂ ਨੇ, ਮਤਲਬ ਜਿਹੜੀ ਆ ਉਹ ਸੱਤੇ ਹੀ ਜਿਹੜੀਆਂ ਕਹਿੰਦੇ ਨੇ ਸਿਰ ਕੜਾਹੀ 'ਚ ਤੇ 10 ਉਂਗਲਾਂ ਜਿਹੜੀਆਂ ਉਹ ਮੱਖਣ ਦੇ ਵਿੱਚ। ਇਹ ਮੇਰਾ ਮਤਲਬ ਕਹਿਣ ਦਾ ਹੈ ਕਿ ਇਹ ਉੱਤੇ ਵਾਲਿਆਂ ਦੀਆਂ ਮੌਜਾਂ, ਥੱਲੇ ਵਾਲੇ ਤੇ ਵਿਚਾਰੇ ਉਂਝ ਹੀ ਤੁਹਾਡੇ ਵਾਲਾ ਹੀ ਹਾਲ ਹੈ ਉਹਨਾਂ ਦਾ। ਫਜ਼ਲ ਰਹਿਮਾਨ ਸਾਹਿਬ ਨੇ ਆਖਿਆ ਜੀ ਕਿ ਅਸੀਂ ਆਪਣੇ ਮੁਲਕ 'ਚ ਆਜ਼ਾਦ ਰਹਿਣਾ ਚਾਹੁੰਦੇ, ਮੁਕੰਮਲ ਆਜ਼ਾਦੀ ਨਾਲ। ਸਾਡੀ ਕਿਸਮਤ 'ਚ ਰੱਬ ਨੇ ਨਹੀਂ ਲਿਖਿਆ ਵੀ ਅਸੀਂ ਤੁਹਾਡੀ ਗੁਲਾਮੀ ਕਰਨੀ ਹੈ, ਤੇ ਇਹ ਜਿਹੜਾ ਫਾਰਮ 45-47 ਬਦਲਦੇ ਹੋ ਇਹਨੂੰ ਬਸ ਕਰੋ, ਮਜ਼ੀਦ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਨਾ। ਮੁਹੰਮਦ ਜ਼ੁਬੈਰ ਸਾਹਿਬ ਜਿਹੜੇ ਬੇਨਜ਼ੀਰ ਦੇ ਆਪਣਾ ਮਰੀਮ ਨਵਾਜ਼ ਸਾਹਿਬਾ ਦੇ ਜਾਲੀ ਬੇਨਜ਼ੀਰ ਮਰੀਮ ਨਵਾਜ਼ ਸਾਹਿਬਾ ਦੇ ਤੇ ਨਵਾਜ਼ ਸ਼ਰੀਫ ਸਾਹਿਬ ਦੇ ਸਪੋਕਸਪਰਸਨ ਰਹੇ, ਉਹਨਾਂ ਕਿਹਾ ਵੀ ਤੁਸੀਂ 9 ਮਈ ਦੇ ਕੀ ਟਰਾਇਲ ਚਲਾਉਣੇ ਤੇ ਕੀ ਮੁਕੱਦਮੇ ਚਲਾਉਣੇ ਤੇ ਕੀ ਸਜ਼ਾਵਾਂ ਦੇਣੀਆਂ,
10-10 ਜ਼ਮਾਨਤਾਂ ਦੇ ਬਾਵਜੂਦ ਤੁਸੀਂ ਯਾਸਮੀਨ ਰਾਸ਼ਿਦ, ਆਲੀਆ ਹਮਜ਼ਾ, ਸਨਮ ਜਾਵੇਦ, ਉਹਨਾਂ ਦੇ ਜਿਹੜੇ ਕੇਸ ਨੇ ਉਹਨਾਂ ਦੀ ਨਾ ਜ਼ਮਾਨਤ ਹੋਣ ਦਿੰਦੇ ਹੋ, ਨਾ ਕੋਈ ਸਬੂਤ ਦਿੰਦੇ ਹੋ। ਤੁਹਾਡੇ ਪੱਲੇ ਕੁਛ ਹੈ ਤੇ ਹੈ ਨਹੀਂ, ਤੇ ਤੁਸੀਂ ਕੀ ਕੇਸ ਚਲਾਣੇ ਨੇ ਤੇ ਕੀ ਟਰਾਇਲ ਕਰਨੇ ਨੇ? ਤੁਹਾਡੇ ਪੱਲੇ ਕੋਈ ਚੀਜ਼ ਨਹੀਂ ਹੈ। ਇਹ ਕੰਮ ਛੱਡ ਦਿਓ, ਹੁਣ ਬਸ ਕਰੋ। ਸਲਮਾਨ ਅਕਰਮ ਰਾਜਾ ਸਾਹਿਬ ਕੋਲੋਂ ਕਿਸੇ ਪੁੱਛਿਆ ਕਿ ਜੀ ਮਾफ़ੀ ਮੰਗੋ, ਤੁਹਾਨੂੰ ਪਤਾ ਤਗੜੇ ਵਕੀਲ ਨੇ ਇਹ ਜੀ, DGSPR ਆਂਦੇ ਨੇ ਵੀ ਕੌਮ ਕੋ ਮਾफ़ੀ ਮੰਗੇ। ਉਹਨਾਂ ਕਿਹਾ ਜੀ ਉੱਤੇ ਬਾਅਦ 'ਚ ਗੱਲ ਕਰਾਂਗੇ, ਪਹਿਲਾਂ ਜਿਹੜਾ ਤੁਸੀਂ ਆਈਨ ਤੋੜਿਆ, 90 ਦਿਨਾਂ 'ਚ ਇਲੈਕਸ਼ਨ ਨਹੀਂ ਕਰਾਇਆ, ਜਿਸ ਤਰੀਕੇ ਨਾਲ ਇਮਰਾਨ ਖਾਨ ਨੂੰ ਫੜਿਆ ਝੂਠੇ ਤਰੀਕੇ ਨਾਲ ਔਰ ਝੂਠੇ ਮੁਕੱਦਮੇ ਬਣਾਏ, ਚਾਦਰ ਚਾਰ ਦੀਵਾਰੀ ਪਾਮਾਲ ਕੀਤੀ, ਜ਼ਿੱਲੇ ਸ਼ਾਹ ਨੂੰ ਸ਼ਹੀਦ ਕੀਤਾ, ਦੂਸਰੇ ਸਾਰੇ ਕੰਮ ਕੀਤੇ, ਪਹਿਲਾਂ ਉਹਨਾਂ ਦੀ ਮਾफ़ੀ ਮੰਗੋ। ਤੇ ਫਾਰਮ 47 ਦੇ ਨਾਲ ਅਵਾਮੀ ਮੈਂਡੇਟ ਲੁੱਟਿਆ, ਉਹਦੀ ਮਾफ़ੀ ਮੰਗੋ, ਫਿਰ ਅਗਲੀ ਮਾफ़ੀ ਦੀ ਗੱਲ ਕਰਾਂਗੇ। ਚੰਗਾ ਭਰਵਾਂ ਜਵਾਬ ਦਿੱਤਾ। ਮੇਰਾ ਖਿਆਲ ਇਹੋ ਜਿਹੇ ਜਵਾਬ ਨਾਲ ਹੀ ਸਾਡੇ ਸੱਜਣਾਂ ਨੇ ਠਹਿਰਨਾ ਹੈ। ਪਹਿਲੇ ਜ਼ਰਾ ਥੋੜ੍ਹਾ ਜਿਹਾ ਹਲਕਾ ਹੱਥ ਰੱਖ ਰਹੇ ਸਨ, ਸਾਰੇ ਅਦਬ ਦੇ ਨਾਲ ਜਵਾਬ ਦਿੰਦੇ ਸਨ, ਤੇ ਸੱਜਣਾਂ ਨੂੰ ਮੇਰਾ ਖਿਆਲ ਸਮਝ ਨਹੀਂ ਸੀ ਆਉਂਦੀ। ਤੇ ਹੁਣ ਸਾਰਿਆਂ ਨੇ ਭਰਵਾਂ ਜਿਹੜਾ ਨਾ ਈਜ਼ੀ ਲੋਡ ਕਰਨਾ ਸ਼ੁਰੂ ਕੀਤਾ ਹੈ। ਮੇਰਾ ਖਿਆਲ ਹੁਣ ਸੱਜਣਾਂ ਨੂੰ ਸਮਝ ਵੀ ਆ ਜਾਏਗੀ, ਕਿਉਂਕਿ ਉਹਨਾਂ ਦੀ ਜ਼ੁਬਾਨ 'ਚ ਹੁਣ ਜਵਾਬ ਉਹਨਾਂ ਨੂੰ ਇਸ ਵੇਲੇ ਲੱਭ ਰਿਹਾ। ਅੱਛਾ ਜੀ, ਅਗਲੇ ਪਾਸੇ ਆਉਂਦੇ ਹੁਣ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ। ਅਗਲੀ ਖਬਰ ਜਿਹੜੀ ਹੈ ਉਹ ਇੱਕ ਤਾਂ ਤੁਹਾਡੇ ਚਿੱਠੀ ਪੱਤਰ ਨੇ, ਤੇ ਇੱਕ PIA ਵਾਲਿਆਂ ਦੀ ਖਬਰ ਹੈ। ਸੁਣੋਗੇ ਤੇ ਹੈਰਾਨ ਹੋ ਜਾਓਗੇ। ਗਿਲਗਿਤ ਬਲਤਿਸਤਾਨ, ਸ਼ਾਇਦ ਪਿੰਡੀ ਤੋਂ ਗਿਲਗਿਤ ਬਲਤਿਸਤਾਨ ਇੱਕ ਮਈਅਤ ਲੈ ਕੇ ਜਾਣੀ ਸੀ, ਫੌਤ ਹੋ ਗਿਆ ਕੋਈ, ਤੇ ਲਵਾਹਕੀਨ ਨੇ ਮਈਅਤ ਗਿਲਗਿਤ ਲੈ ਕੇ ਜਾਣੀ ਸੀ। ਜ਼ਾਹਿਰ ਹੈ ਮਈਅਤ ਦੇ ਨਾਲ ਨਾਲ ਜਿਹੜਾ ਉਹ ਲਵਾਹਕੀਨ ਨੇ ਵੀ ਜਾਣਾ ਸੀ। ਮਈਅਤ ਰੱਖਣ ਨੂੰ ਜਿਹੜੇ ਪਿੰਡਾਂ 'ਚ ਨੇ ਉਹਨਾਂ ਨੂੰ ਦੱਸੀਏ ਵੀ ਜਹਾਜ਼ ਦੇ ਵਿੱਚ ਉੱਤੇ ਇੱਕ ਥਾਂ ਹੁੰਦਾ ਜਿੱਥੇ ਲੋਕੀ ਸੀਟਾਂ ਲੱਗੀਆਂ ਨੇ, ਥੱਲੇ ਜਿੱਥੇ ਸਮਾਨ ਰੱਖਦੇ ਨੇ, ਬੈਗ ਰੱਖਦੇ ਨੇ, ਮਈਅਤ ਵੀ ਅਕਸਰ ਉੱਥੇ ਹੀ ਰੱਖਦੇ ਨੇ, ਕਿਉਂਕਿ ਖੁੱਲ੍ਹਾ ਥਾਂ ਹੁੰਦਾ, ਉੱਥੇ ਰੱਖਣ ਨੂੰ ਥਾਂ ਹੁੰਦਾ ਜਹਾਜ਼ 'ਚ। ਉਹਨਾਂ ਆਪਣੀ ਮਈਅਤ ਦਾ ਇੱਕ ਤਰੀਕਾ ਹੁੰਦਾ ਹੈ ਕਿ ਜਿਸ ਵੇਲੇ ਤੁਸੀਂ ਮਈਅਤ ਲੈ ਕੇ ਜਾਣੀ ਹੈ ਤਾਂ ਉਹ ਪਹਿਲਾਂ ਜਮ੍ਹਾਂ ਕਰਾਉਣੀ ਪੈਂਦੀ, ਲਿਆ ਕੇ ਫਿਰ ਉਹ ਜਹਾਜ਼ ਦੇ ਥੱਲੇ ਉੱਥੇ ਰੱਖਦੇ ਨੇ, ਅਤੇ ਉੱਤੇ ਤੁਸੀਂ ਜਿਨ੍ਹਾਂ ਨਾਲ ਜਾਣਾ ਹੁੰਦਾ ਮਈਅਤ ਦੇ ਉਤਲੇ ਪਾਸੇ ਬਹਿੰਦੇ ਨੇ। ਜ਼ਾਹਿਰ ਹੈ ਉਹਨਾਂ ਨੇ ਆਪ ਤਾਂ ਨਹੀਂ ਰੱਖਣੀ ਹੁੰਦੀ, ਉਹ ਸਾਰੀ ਸਿਕਿਉਰਿਟੀ 'ਚੋਂ ਗੁਜ਼ਰ ਕੇ, ਅਤੇ ਉਹ PIA ਵਾਲਿਆਂ ਨੇ ਰੱਖਣੀ ਹੁੰਦੀ ਮਈਅਤ। ਉਹ ਲਵਾਹਕੀਨ ਜਿਹੜੇ ਨੇ ਉਹ ਚੜ੍ਹ ਗਏ ਜਹਾਜ਼ ਦੇ ਵਿੱਚ, ਮਈਅਤ ਆਪਣੀ ਜਮ੍ਹਾਂ ਕਰਾ ਦਿੱਤੀ। ਉੱਥੇ ਜਿਸ ਵੇਲੇ ਗਿਲਗਿਤ ਉਤਰੇ ਤਾਂ ਪਤਾ ਲੱਗਾ ਵੀ ਮਈਅਤ ਇਸਲਾਮਾਬਾਦ ਹੀ ਛੱਡ ਆਏ ਨੇ, ਤੇ ਜਿਹੜੇ ਲਵਾਹਕੀਨ ਨੇ ਜਿਹੜੇ ਮਈਅਤ ਦੇ ਨਾਲ ਸਨ ਉਹਨਾਂ ਨੂੰ ਜਨਾਬ ਵਾਲਾ ਗਿਲਗਿਤ ਜਾ ਲਾਇਆ ਮਈਅਤ ਤੋਂ ਬਗੈਰ ਹੀ। ਉਹ ਉੱਥੇ ਰੋਂਦੇ ਪਿੱਟਦੇ ਨੇ ਵੀ ਅਸੀਂ ਬੰਦਾ ਦਫਨਾਉਣਾ, ਸਾਡਾ ਬੰਦਾ ਉੱਥੇ ਇਸਲਾਮਾਬਾਦ। ਹੁਣ ਕੋਈ ਪਤਾ ਨਹੀਂ ਜੀ, ਕੋਈ ਚੌਧਰੀ ਨਿਜ਼ਾਮਦੀਨ ਦਾ ਬੰਦਾ ਆਖੇ ਵੀ ਇਹ ਮਾਮੂਲੀ ਵਾਕਿਆ, ਮਈਅਤ ਉੱਥੇ ਦਫਨਾ ਦਿਓ, ਤੁਸੀਂ ਨਮਾਜ਼ ਇੱਥੇ ਪੜ੍ਹ ਲਓ, ਕਿਹੜਾ ਰੌਲਾ ਹੈ ਇਸ ਵਿੱਚ? ਕੁਝ ਵੀ ਕਹਿ ਸਕਦੇ ਹੋ ਤੁਸੀਂ, ਤੁਹਾਡੀ 27ਵੀਂ ਸੌ ਨੇ, ਤੁਹਾਨੂੰ ਕੌਣ ਪੁੱਛਣ ਵਾਲਾ। ਅੱਛਾ ਜੀ, ਅੱਗੇ ਤੁਹਾਡੇ ਜਿਹੜੇ ਨੇ ਚਿੱਠੀ ਪੱਤਰ ਨੇ, ਤੇ ਇਹ ਅਹਿਮਦ ਫਰਾਜ਼ ਵਿਰਕ ਸਾਹਿਬ ਨੇ ਬੜਾ ਚੰਗਾ ਕੌਮੈਂਟ ਭੇਜਿਆ। ਇਹੋ ਜਿਹੇ ਚੰਗੇ, ਇੱਕ ਤਾਂ ਤੁਸੀਂ ਜਿਹੜੀ ਸਾਡੀਆਂ ਤਾਰੀਫਾਂ ਕਰਦੇ ਜੇ ਨਾ, ਇਹ ਕੌਮੈਂਟ ਨਹੀਂ ਚਾਹੀਦੇ ਹੁੰਦੇ ਸਾਨੂੰ। ਤੁਹਾਡੀ ਮਿਹਰਬਾਨੀ, ਤੁਸੀਂ ਕਰਦੇ ਹੋ, ਤੁਹਾਡਾ ਪਿਆਰ ਹੈ, ਤੁਹਾਡੀ ਬੜੀ ਮਿਹਰਬਾਨੀ, ਪਰ ਅਸਲ ਸਾਨੂੰ ਇਹੋ ਜਿਹੀ ਗੱਲ ਚਾਹੀਦੀ ਹੁੰਦੀ ਹੈ, ਕੋਈ ਅਕਲ ਦੀ, ਸ਼ਊਰ ਦੀ ਗੱਲ, ਤਾਂ ਕਿ ਇੱਕ ਦੂਜੇ ਨਾਲ ਸਾਂਝੀ ਕਰੀਏ। ਮੈਂ ਸ਼ੁਰੂ ਚਾਹੁੰਦਾ ਨਾ ਵੀ ਅੱਜ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਨੇ, ਉਹ ਹੈ ਤੁਹਾਡੇ ਚਿੱਠੀ ਪੱਤਰ ਹੁੰਦੇ ਨੇ ਜਿਹੜੇ ਤੁਸੀਂ ਵਾਪਸ ਮੇਰੇ ਨਾਲ ਸਾਂਝੇ ਕਰਦੇ ਹੋ, ਤੇ ਕੰਮ ਦੀ ਗੱਲ ਲਿਖਿਆ ਕਰੋ ਜਿਹਦੇ ਵਿੱਚੋਂ ਕੋਈ ਦੂਜਿਆਂ ਨੂੰ ਵੀ ਰੋਸ਼ਨਾਈ ਲੱਭੇ। ਹੈ ਜਿਵੇਂ ਅਹਿਮਦ ਫਰਾਜ਼ ਵਿਰਕ ਸਾਹਿਬ ਨੇ ਲੱਗੀ ਹੈ। ਉਹਨਾਂ ਕਿਹਾ ਗਿੱਲ ਸਾਹਿਬ ਮੇਰਾ ਤਲਕ ਸ਼ੇਖੂਪੁਰੇ ਤੋਂ ਹੈ। ਪਾਕਿਸਤਾਨ 'ਚ ਗੰਦਮ ਦਾ ਬਹਿਰਾਨ ਤੇ ਹੈ ਹੀ, ਇਸ ਵਕਤ ਚਾਵਲ ਦਾ ਵੀ ਸ਼ਦੀਦ ਬਹਿਰਾਨ ਹੈ, ਤੇ ਚਾਵਲ ਵਿਕਣ ਨਹੀਂ ਰਿਹਾ। ਜੇ ਇਸ ਵਾਰੀ ਚਾਵਲ ਨਾ ਵਿਕਿਆ ਤੇ ਅਗਲੀ ਮੂੰਜੀ ਦੀ ਫਸਲ ਲੋਕਾਂ ਘੱਟ ਲਾਉਣੀ ਨੇ, ਤੇ ਫਿਰ ਚਾਵਲ ਦਾ ਬਹਿਰਾਨ ਵੀ ਆ ਜਾਣਾ, ਤੇ ਫਿਰ ਬਾਹਰੋਂ ਚੌਲ ਵੀ ਖਰੀਦਣੇ ਪੈਣੇ ਨੇ, ਤੇ ਬਾਹਰੋਂ ਜਿਸ ਵੇਲੇ ਚੌਲ ਖਰੀਦਣੇ ਨੇ ਤੇ ਉਹ ਜ਼ਾਹਿਰ ਹੈ ਉੱਤੇ ਵੀ ਡਾਲਰ ਜਾਣਗੇ। ਚੌਲਾਂ ਦੀ ਫਸਲ ਨੂੰ ਮੂੰਜੀ ਵੀ ਆਖ ਦਿੰਦੇ। ਪਿਛਲੇ ਦਿਨ ਉਹ ਜਿਹੜੀ ਸਾਡੀ ਬਾਜੀ ਡੋਡੋ ਹੈ ਨਾ, ਮਰੀਮ ਔਰੰਗਜ਼ੇਬ, ਉਹ ਆਂਦੀ ਸੀ ਵੀ ਗੰਦਮ ਦੀ ਜਿਹੜੀ ਸਾਨਵੀਂ ਫਸਲ ਹੈ ਨਾ, ਗੰਦਮ ਕੱਟਣ ਤੋਂ ਬਾਅਦ ਉਹ ਜਿਹੜੇ ਬੁੱਥੇ ਰਹਿ ਜਾਂਦੇ ਨੇ, ਅਸੀਂ ਉਹਨਾਂ ਨੂੰ ਬੁੱਥੇ ਆਨੇ ਆਪਣੇ ਇਲਾਕੇ 'ਚ, ਉਹਦੇ ਥੱਲੇ ਬੁੱਥੇ ਨਾਲੀ ਛਾਲੀ ਜਾਂ ਨਾੜੀ ਛਾੜੀ ਰਹਿ ਜਾਂਦੀ ਹੈ, ਨਾੜ ਰਹਿ ਜਾਂਦੀ ਹੈ ਗੰਦਮ ਦੀ, ਉਹਨੂੰ ਆਂਦੀ ਵੀ ਜਿਹੜੀ ਮੂੰਜੀ ਰਹਿ ਜਾਂਦੀ ਹੈ ਨਾ, ਉਹਨੂੰ ਅਗਰ ਕਿਸੇ ਨੇ ਸਾੜਿਆ ਨਾ ਤੇ ਅਸੀਂ ਉਹਨੂੰ ਚੁੱਕ ਕੇ ਅੰਦਰ ਦਿਆਂਗੇ। ਉਹ ਗੰਦਮ ਤੋਂ ਬਾਅਦ ਕਈ ਬੰਦੇ ਉਹਦਾ ਜਿਹੜਾ ਬਾਕੀ ਰਹਿ ਜਾਂਦਾ ਥੱਲੇ ਥਾਂ, ਬੁੱਥੇ ਛੁੱਤੇ, ਉਹਨਾਂ ਨੂੰ ਸਾੜ ਦਿੰਦੇ ਨੇ ਵੱਢ ਦੇ ਵਿੱਚ, ਗੰਦਮ ਦੇ 'ਚ, ਕਣਕ ਦੇ 'ਚ। ਤੇ ਬਹਰਹਾਲ ਉਹਨੂੰ, ਸਾਡੀ ਭੈਣ ਨੂੰ ਇੰਨਾ ਨਹੀਂ ਪਤਾ ਵੀ ਮੂੰਜੀ ਜਿਹੜੀ ਹੈ ਉਹਨੂੰ ਮੂੰਜੀ ਨਹੀਂ ਆਂਦੇ, ਉਹਨੂੰ ਕੁਛ ਹੋਰ ਆਂਦੇ ਨੇ। ਬਹਰਹਾਲ ਜਿੰਨੀ ਕਿ ਇਹਨਾਂ ਨੂੰ ਅਕਲ ਹੈ, ਇੱਕ ਤਾਂ ਪੜ੍ਹੇ ਲਿਖੇ ਨਹੀਂ, ਉੱਤੋਂ ਇਹ ਕੋਸ਼ਿਸ਼ ਨਹੀਂ ਕਰਦੇ। ਇਹ ਜੀ ਬਿਲਕੁਲ ਇਹਦੇ 'ਤੇ ਵੀਲਾਗ ਵੀ ਕਰਾਂਗੇ, ਇਹ 'ਤੇ ਤਹਿਕੀਕ ਵੀ ਕਰਾਂਗੇ, ਔਰ ਤੁਹਾਨੂੰ ਦੱਸਾਂਗੇ ਵੀ ਇਹਦੇ 'ਤੇ ਮਜ਼ੀਦ ਵੀ ਇਸ 'ਤੇ ਗੱਲਬਾਤ। ਅੱਛਾ ਜੀ, ਅੱਗੋਂ ਲਾਸਟ ਹੋਪ ਕਹਿੰਦੇ ਨੇ ਕਿ ਗਿੱਲ ਸਾਹਿਬ ਪਾਕਿਸਤਾਨ 'ਚ ਹਾਲਾਤ ਬੜੇ ਮੁਸ਼ਕਿਲ ਨੇ, ਨਾ ਮਰਨਾ ਆਸਾਨ ਹੈ ਤੇ ਜੀਣਾ ਵੀ ਮੁਸ਼ਕਿਲ ਹੋ ਗਿਆ ਹੈ, ਨਾ ਬਾਹਰ ਜਾ ਸਕਦੇ, ਵਸਾਇਲ ਨਹੀਂ, ਸਾਨੂੰ ਕੋਈ ਸਬਰ ਦੀ ਤਲਕੀਨ ਕਰੋ। ਆਖਰ ਤੇ ਉਹਨਾਂ ਇੱਕ ਸ਼ੇਰ ਲਿਖਿਆ ਹੈ, ਐ ਸ਼ਹਿਰ ਕੇ ਲੋਗੋ ਮੇਰਾ ਨੁਕਸਾਨ तो देखो। पहली लाइन है, तलकीन करो सब्र की बेशक मुझे, लेकिन ऐ शहर के लोगो मेरा नुकसान तो देखो। ਵੇਖੋ ਜੀ, ਗੱਲ ਇਹ ਹੈ ਕਿ ਗੱਲਾਂ ਕਰਨੀਆਂ ਸੌਖੀਆਂ ਨੇ, ਜਿਸ ਤਨ ਲੱਗੇ ਉਹ ਤਨ ਜਾਣੇ। ਇੱਥੋਂ ਬਹਿ ਕੇ ਕਹਿ ਦੇਣਾ ਮੇਰੇ ਲਈ ਸੌਖਾ ਹੈ ਵੀ ਭਾਈ ਜੀ ਸਬਰ ਕਰੋ, ਪਰ ਜਿਹੜੇ ਨਿਆਣਿਆਂ ਨੂੰ ਰੋਟੀ ਨਹੀਂ ਲੱਭਦੀ ਉਹਨਾਂ ਨੂੰ ਪਤਾ ਹੈ। ਜਿਹੜੇ ਪਿਓ ਦੇ ਕੋਲ ਬਿਜਲੀ ਦਾ ਬਿੱਲ ਜਮ੍ਹਾਂ ਕਰਾਉਣ ਦੇ ਰੁਪਈਏ ਨਹੀਂ, ਉਹਨੂੰ ਪਤਾ ਵੀ ਉਹ ਕਿਵੇਂ ਕੰਮ ਧੱਕ ਰਿਹਾ। ਮੇਰੇ ਖਾਲੀ ਲਫ਼ਜ਼ਾਂ ਨੇ ਕੰਮ ਨਹੀਂ ਕਹਿ ਦੇਣਾ। ਬਸ ਦੁਆ ਇਹ ਕਰੋ ਵੀ ਕਿਸੇ ਤਰੀਕੇ ਇਮਰਾਨ ਖਾਨ ਦੋਹਰੇ ਆਏ, ਜਿਹੜਾ ਪਾਕਿਸਤਾਨ ਦੀ ਸੋਚਦਾ ਹੈ, ਗਰੀਬਾਂ ਦੀ ਸੋਚਦਾ ਹੈ,
ਮੈਂ ਇਹ ਤਾਂ ਨਹੀਂ ਆਂਦਾ ਵੀ ਦੁੱਧ ਤੇ ਸ਼ਹਿਦ ਦੀਆਂ ਨਹਿਰਾਂ ਵਗਣਗੀਆਂ, ਪਰ ਆਏਗਾ ਤੇ ਕੁਝ ਤੇ ਸੋਚੇਗਾ ਤੁਹਾਡਾ, ਕੋਈ ਤੇ ਗੱਡਾ ਤੁਹਾਡਾ ਖੂਬੇ 'ਚੋਂ ਬਾਹਰ ਕੱਢੇਗਾ। ਤੇ ਦੁਆ ਕਰੋ ਕਿ ਪਾਕਿਸਤਾਨ ਦੇ ਉੱਤੇ ਕੋਈ ਥੋੜ੍ਹੀ ਜਿਹੀ ਬਿਹਤਰੀ ਹੋਏ ਤੇ ਇਹ ਸਾਡਾ ਜਿਹੜਾ ਚੌਧਰੀ ਨਿਜ਼ਾਮਦੀਨ ਇਹਨੂੰ ਰੱਬ ਥੋੜ੍ਹੀ ਜਿਹੀ ਅਕਲ ਦੇਵੇ। ਗਿੱਲ ਸਾਹਿਬ, ਮੈਂ ਇੱਕ ਦੋਧੀ ਹਾਂ, ਇਹ ਸੈਫੁੱਲਾ ਖਾਵਰ ਸਾਹਿਬ ਨੇ ਦੋਧੀ ਨੇ, ਗਵਾਲਾ ਦੋਜੀ ਵੀ ਇਹਨੂੰ ਅਸੀਂ ਆਨੇ ਹਾਂ। ਉਹ ਆਂਦੇ ਨੇ ਜੀ ਮੈਂ ਇੱਕ ਦੋਧੀ ਹਾਂ ਅਤੇ ਰੋਜ਼ ਸਵੇਰੇ ਸਵੇਰੇ ਪਿੰਡੋਂ ਦੁੱਧ ਇਕੱਠਾ ਕਰਦਾ ਅਤੇ ਰਾਸਤੇ 'ਚ ਹੈਂਡ ਫਰੀ ਲਾ ਕੇ ਅਤੇ ਆਪਣਾ ਤੁਹਾਡਾ ਜਿਹੜਾ ਵੀਲੌਗ ਸੁਣਦਾ ਅਤੇ ਮਜ਼ਾ ਆ ਜਾਂਦਾ। ਅਤੇ ਹੁਣ ਤਾਂ ਕਿਸਾਨ ਵੀ ਇਮਰਾਨ ਖਾਨ ਨੂੰ ਲੱਭਦੇ ਫਿਰਦੇ ਨੇ, ਇਮਰਾਨ ਖਾਨ ਦੀ ਗੱਲ ਕਰਦੇ ਨੇ। ਵੇਖੋ, ਪਹਿਲੀ ਗੱਲ ਤਾਂ ਕਿਸਾਨਾਂ ਦੀ ਹੈ। ਮੈਂ ਅਕਸਰ ਇੱਕ ਜੁਮਲਾ ਆਨਾ ਹੁੰਦਾ ਵੀ ਕੌਣ ਨਿਕਲਤਾ ਹੈ ਇਸ ਦਿਲ ਮੇਂ ਉਤਰ ਜਾਣੇ ਕੇ ਬਾਅਦ। ਜਦੋਂ ਪ੍ਰੀਤਾਂ ਪੱਕੀਆਂ ਹੋਣ ਨਾ ਅਤੇ ਫਿਰ ਕੌਣ ਨਿਕਲਦਾ ਹੈ, ਮੈਨੂੰ ਦੱਸੋ। ਕਦੇ ਤੁਹਾਨੂੰ ਬਚਪਨ ਦਾ ਆੜੀ ਜਿਹੜਾ ਤੁਹਾਡਾ ਹੁੰਦਾ ਉਹ ਭੁੱਲਦਾ ਹੈ, ਅਤੇ ਕਿਸੇ ਵਾਕਈ ਤੁਹਾਨੂੰ ਇੱਕ ਘੁੱਟ ਕੇ ਜੱਫੀ ਲਾਈ ਹੋਵੇ ਨਾ ਪਿਆਰ ਦੇ ਨਾਲ, ਅਤੇ ਉਹ ਪਿੰਡ ਦੀ ਮਾਸੀ ਨਹੀਂ ਭੁੱਲਦੀ। ਅਤੇ ਇਮਰਾਨ ਖਾਨ ਤਾਂ ਗਰੀਬਾਂ ਦਾ ਵੈਸੇ ਹੀ ਬੜਾ ਪਿਆਰ ਕਰਨ ਵਾਲਾ ਹੈ, ਬੜਾ ਸੋਚਣ ਵਾਲਾ ਹੈ, ਅਤੇ ਉਹ ਕਿਸਾਨ ਔਰ ਕਿਸਾਨਾਂ ਨਾਲ ਬੜਾ ਪਿਆਰ ਕਰਦਾ ਹੈ ਇਮਰਾਨ ਖਾਨ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ। ਅਤੇ ਮੁਮਕਿਨ ਨਹੀਂ ਹੈ ਵੀ ਕਿਸਾਨ ਉਹਨੂੰ ਭੁੱਲ ਜਾਣ ਅਤੇ ਉਹਨੂੰ ਛੱਡ ਦੇਣ। ਅਤੇ ਦੂਜਾ, ਹੈਂਡ ਫਰੀ ਜ਼ਰੂਰ ਲਾਓ, ਪਰ ਹੈਲਮਟ ਜ਼ਰੂਰ ਪਾਉਣਾ ਹੀ ਮੋਟਰਸਾਈਕਲ 'ਤੇ। ਇਹ ਤੁਹਾਨੂੰ ਮੈਂ ਸਾਰਿਆਂ ਨੂੰ ਦੱਸ ਦਿਆਂ ਜਿੰਨੇ ਵੀ ਸੁਣਦੇ ਜੇ। ਜਿਹੜਾ ਬੰਦਾ ਮੇਰਾ ਵੀਲਾਗ ਸੁਣਦਾ ਹੈ ਅਤੇ ਮੋਟਰਸਾਈਕਲ ਚਲਾਉਂਦਾ ਹੈ, ਉਹ 'ਤੇ ਲਾਜ਼ਮ ਹੈ ਕਿ ਤੁਸੀਂ ਹੈਲਮਟ ਤੋਂ ਬਗੈਰ ਮੋਟਰਸਾਈਕਲ ਨਹੀਂ ਚਲਾਉਣਾ। ਜੇ ਇਸ ਵੇਲੇ ਮੋਟਰਸਾਈਕਲ ਸ਼ੈਤਾਨੀ ਚਰਖਾ, ਤੁਹਾਨੂੰ ਪਤਾ ਵੀ ਦੋਵਾਂ ਪਹੀਆਂ 'ਤੇ ਚੱਲਦਾ, ਕਿਸੇ ਵੇਲੇ ਵੀ ਤਿਲਕ ਜਾਂਦਾ ਹੈ। ਤਿਲਕਦਾ ਹੈ ਅਤੇ ਬੰਦਾ ਇੰਜ ਕਰਕੇ ਡਿੱਗਦਾ ਅਤੇ ਸਿਰ ਭਾਰਾ ਹੁੰਦਾ, ਸਭ ਤੋਂ ਪਹਿਲਾਂ ਥੱਲੇ ਸਿਰ ਵੱਜਦਾ ਅਤੇ ਇੰਜ ਪਾਟਦਾ ਜਿਵੇਂ ਦੁਹਾਣਾ ਪਾਟਦਾ ਹੈ, ਅਤੇ ਹਰ ਸ਼ੈ ਬਾਹਰ ਆ ਜਾਂਦੀ ਹੈ ਅੰਦਰੋਂ, ਅਤੇ ਬੰਦਾ ਮੌਕੇ 'ਤੇ ਮਰ ਜਾਂਦਾ। ਅਤੇ ਮਿਹਰਬਾਨੀ ਕਰੋ, ਹੈਲਮਟ ਪਾਇਆ ਕਰੋ। ਇਹਦੀ ਕੋਈ ਬਹਾਦਰੀ ਨਹੀਂ ਜੇ। ਇਹ ਬੜੇ ਬਹਾਦਰ ਬਣਨਾ ਅਤੇ ਜਿਵੇਂ ਇਹ ਨੂਨ ਵਾਲੇ ਨੰਗੇ ਹੀ ਫਿਰਦੇ ਨੇ ਨਾ, ਤੁਸੀਂ ਭਾਵੇਂ ਤਹਿਮਤ ਨਾ ਪਾਇਆ ਕਰੋ ਜਾਂ ਕੱਪੜੇ ਨਾ ਪਾਇਆ ਕਰੋ, ਨੰਗੇ ਚਲਾ ਲਿਆ ਕਰੋ, ਪਰ ਉੱਤੇ ਜਿਹੜਾ ਨਾ ਹੈਲਮਟ ਪਾਇਆ ਕਰੋ, ਤੁਹਾਡੀ ਮਿਹਰਬਾਨੀ। ਅਤੇ ਹੁਣ ਮੇਰੇ ਕਹਿਣ 'ਤੇ ਨੰਗਾ ਨਹੀਂ ਚਲਾਉਣਾ ਸ਼ੁਰੂ ਕਰ ਦੇਣਾ ਮੋਟਰਸਾਈਕਲ ਵੀ। ਗਿੱਲ ਸਾਹਿਬ ਨੇ ਕਿਹਾ, ਮੇਰੇ ਕਹਿਣ ਦਾ ਮਤਲਬ ਹੈ ਵੀ ਤੁਹਾਡੇ ਕੱਪੜਿਆਂ ਤੋਂ ਵੀ ਜ਼ਿਆਦਾ ਜ਼ਰੂਰੀ ਤੁਹਾਡਾ ਹੈਲਮਟ ਹੈ, ਉਹ ਪਾਇਆ ਕਰੋ ਮਿਹਰਬਾਨੀ ਕਰਕੇ। ਅੱਛਾ ਜੀ, ਅਗਲਾ ਜਿਹੜਾ ਹੈ ਨਾ ਜੀ, ਉਹ ਇਹਨਾਂ ਨੇ ਜ਼ਾਕਿਰ ਰਹਿਮਾਨ ਸਾਹਿਬ ਨੇ, ਮੇਰਾ ਖਿਆਲ ਇਹਨਾਂ ਨੇ ਇੱਕ ਸਾਨੂੰ ਜਿਹੜਾ ਅਗਲਾ ਕੌਮੈਂਟ ਭੇਜਿਆ। ਉਹ ਕਹਿੰਦੇ ਨੇ ਕਿ ਜੀ ਇਹ ਮਰੀਮ ਸਾਹਿਬਾ ਸਟੂਡੈਂਟਾਂ ਨੂੰ ਮੋਟਰਸਾਈਕਲ ਦੇਣ ਦਾ ਸ਼ੋਸ਼ਾ ਛੱਡਣ ਡਈ ਹੈ ਅਤੇ ਮਕਰੂਜ਼ ਬਣਾ ਦੇਗੀ ਸਾਰੇ ਸਟੂਡੈਂਟਾਂ ਨੂੰ, ਕਰਜ਼ੇ 'ਤੇ ਮੋਟਰਸਾਈਕਲ 'ਤੇ ਮਾਂ ਪਿਓ ਲਾਉਂਦੇ ਫਿਰਨਗੇ ਕਰਜ਼ਾ, ਮੁੰਡੇ ਖੁੰਡੇ ਤਾਂ ਖੁਸ਼ ਹੋ ਜਾਣਗੇ ਅਤੇ ਫਿਰ ਤੇਲ ਵੀ ਫੂਕਣਗੇ ਅਤੇ ਰੇਸਾਂ ਦੇਣਗੇ ਅਤੇ ਰੇਸਾਂ ਲਾਉਣਗੇ। ਅਤੇ ਇਹ ਸਕੂਲ ਕਾਲਜ ਦੇ ਬੱਚਿਆਂ ਨੂੰ ਧੱਕੇ ਨਾਲ ਮੋਟਰਸਾਈਕਲ ਇਸ ਵੇਲੇ ਦੇ ਰਹੀ ਹੈ ਕਿਸ਼ਤਾਂ 'ਤੇ, ਜਿਵੇਂ ਲੈਪਟਾਪ ਵੰਡਦੇ ਸਨ ਬੱਚਿਆਂ ਨੂੰ ਆਪਣੇ ਪਾਸੇ ਮਰੂਬ ਕਰਨ ਵਾਸਤੇ। ਉਹਨੇ ਕਿਹਾ ਅਗਰ ਵਾਕਿਆ ਹੀ ਇਹਨਾਂ ਨੇ ਕੋਈ ਚੰਗਾ ਕੰਮ ਕਰਨਾ ਹੈ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਕਾਲਜਾਂ ਦੇ ਮਾਲਕਾਂ ਨੂੰ ਪ੍ਰੈਸ਼ਰ ਦੇਣ, ਬੈਂਕ ਉਹਨਾਂ ਨੂੰ ਸਸਤੇ ਕਰਜ਼ਿਆਂ ਦੇ ਉੱਤੇ ਬੱਸਾਂ ਲੈ ਕੇ ਦੇਣ ਤਾਂ ਕਿ ਉਹ ਤਾਲਬ ਇਲਮਾਂ ਨੂੰ ਸਕੂਲੇ ਲੈ ਕੇ ਜਾਣ ਅਤੇ ਛੱਡਣ, ਅਤੇ ਉਹ ਟ੍ਰੈਫਿਕ ਵੀ ਘੱਟ ਹੋਵੇ, ਪੋਲਿਊਸ਼ਨ ਵੀ ਘੱਟ ਹੋਵੇ, ਅਤੇ ਸਟੂਡੈਂਟ ਜਿਹੜੇ ਉਹ ਕਰਜ਼ੇ ਥੱਲੇ ਵੀ ਨਾ ਵੜਨ। ਮੇਰੀ ਗੱਲ ਸੁਣ ਵੀਰ ਮੇਰੇ, ਜੇ ਬਾਜੀ ਮਰੀਮ ਤੇਰੇ ਵਰਗੀ ਸਿਆਣੀ ਹੁੰਦੀ ਤਾਂ ਸਾਨੂੰ ਫਿਰ ਘਾਟਾ ਕਾਹਦਾ ਸੀ। ਇਹ ਟੱਬਰ ਜਿਹੜਾ ਹੈ ਇਹਨਾਂ ਦੇ ਕੋਲੋਂ ਫਲਾਹ ਵਾਲੀ ਗੱਲ ਕੋਈ ਨਹੀਂ। ਇਹ ਤਾਂ ਉਹ ਤਦ ਫੈਸਲਾ ਕਰਦੀ ਅਗਰ ਵਾਕਈ ਮਾਂ ਦੀ ਹਕੂਮਤ ਹੁੰਦੀ ਔਰ ਲੋਕਾਂ ਨੂੰ ਕਰਜ਼ੇ ਤੋਂ ਬਚਾਉਣਾ ਹੁੰਦਾ ਔਰ ਮੁਲਕ ਨੂੰ ਅੱਗੇ ਲੈ ਕੇ ਜਾਣਾ ਹੁੰਦਾ। ਉਹਨੇ ਤਾਂ ਸ਼ੋਭਦਾਬਾਜ਼ੀ ਕਰਨੀ ਹੈ, ਉਹਨਾਂ 'ਤੇ ਆਪਣਾ ਮੰਜਣ ਵੇਚਣਾ, ਭਾਵੇਂ ਤੁਹਾਡਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਏ। ਅਤੇ ਏਡੀ ਅਕਲ ਦੀ ਗੱਲ ਜਿਹੜੀ ਤੂੰ ਕੀਤੀ ਹੈ, ਪਹਿਲਾਂ ਤਾਂ ਤੈਨੂੰ ਸਲਾਮ ਹੈ ਵੀ ਤੈਨੂੰ ਰੱਬ ਨੇ ਇੰਨੀ ਅਕਲ ਦਿੱਤੀ ਹੈ, ਪਰ ਕਾਸ਼ ਸਾਡੀ ਬਾਜੀ ਨੂੰ ਵੀ ਇੰਨੀ ਅਕਲ ਹੁੰਦੀ ਤਾਂ ਫਿਰ ਘਾਟਾ ਕਾਹਦਾ ਸੀ। ਅੱਛਾ ਜੀ, ਅੱਗੋਂ ਸਾਡੀ ਇੱਕ ਭੈਣ ਹੈ ਦਰਜਨ ਹੈ, ਉਹਨਾਂ ਆਖਿਆ ਜੀ ਮੇਰਾ ਕਮੈਂਟ ਤੁਸੀਂ ਜ਼ਰੂਰ ਪੜ੍ਹਨਾ, ਮੈਂ ਆਪਣੇ ਘਰ ਦਾ ਗੁਜ਼ਾਰਾ ਕਰਦੀ ਹਾਂ ਅਤੇ ਬੜੀ ਪਰੇਸ਼ਾਨ ਹੈ, ਬਿਜਲੀ ਦਾ ਬਿੱਲ ਜਮ੍ਹਾਂ ਕਰਾਉਣ ਦੇ ਪੈਸੇ ਨਹੀਂ, ਬਿਜਲੀ ਦਾ ਬਿੱਲ ਜਮ੍ਹਾਂ ਕਰਾਵਾਂ ਦੂਜੇ ਖਰਚੇ ਪੂਰੇ ਨਹੀਂ ਹੁੰਦੇ। ਭੈਣ ਮੇਰੀ, ਅੱਗੇ ਵੀ ਇੱਕ ਸਾਡੇ ਸੁਣਨ ਵਾਲੇ ਨੇ ਇਹੋ ਜਿਹੇ ਕਮੈਂਟ ਕੀਤਾ ਅਤੇ ਮੈਂ ਤੁਹਾਨੂੰ ਅੱਗੇ ਵੀ ਆਖਿਆ ਵੀ ਖਾਲੀ ਲਫ਼ਜ਼ਾਂ ਨਾਲ ਤਾਂ ਤੇਰਾ ਢਿੱਡ ਨਹੀਂ ਭਰਨਾ। ਦੁਆ ਕਰ ਇਮਰਾਨ ਖਾਨ ਦੀ ਹਕੂਮਤ ਆਵੇ ਅਤੇ ਕੋਈ ਕੰਮ ਜਿਹੜਾ ਸਿੱਧਾ ਕਰੀਏ, ਕਿਉਂਕਿ ਫਿਆਜ਼ ਸਾਹਿਬ ਨੇ ਬੜਾ ਸੋਹਣਾ ਕਮੈਂਟ ਕੀਤਾ। ਉਹਨਾਂ ਕਿਹਾ ਕਹਾਣੀ ਮੁਖਤਸਰ ਕਰਨਾ ਪੜੇਗੀ, ਸਭੀ ਕਿਰਦਾਰ ਥਕਤੇ ਜਾ ਰਹੇ। ਇਹਦੇ 'ਚ ਕੋਈ ਸ਼ੱਕ ਨਹੀਂ, ਲੋਕੀ ਹੁਣ ਥੱਕਦੇ ਜਾ ਰਹੇ ਨੇ ਜਿੰਨਾ ਜ਼ੁਲਮ ਹੋ ਗਿਆ। ਅਸੀਂ ਚੌਧਰੀ ਨਿਜ਼ਾਮਦੀਨ ਸਾਹਿਬ ਹੁਣ ਕਹਾਣੀ ਮੁਖਤਸਰ ਕਰ ਲਓ, ਜਿਹੜਾ ਮੰਜਣ ਤੁਸੀਂ ਵੇਚਣਾ ਸੀ ਵੇਚ ਲਓ। ਲੋਕਾਂ ਦੀ ਤਬਾਹੀ ਨਿਕਲ ਗਈ ਹੈ ਮਹਿੰਗਾਈ ਤੋਂ ਅਤੇ ਨਾਇਨਸਾਫੀ ਤੋਂ, ਅਤੇ ਇਹ ਜਿਹੜੀ ਪੁਲਿਸ ਨੂੰ ਹੱਥ ਛੁੱਟ ਬਣਾਇਆ। ਇਹ ਕਹਾਣੀ ਮੁਖਤਸਰ ਕਰ ਲਓ, ਲੋਕੀ ਥੱਕਦੇ ਜਾ ਰਹੇ ਨੇ, ਮਤਾ ਕਿਤੇ ਕੰਮ ਹੋਰ ਪਾਸੇ ਨੂੰ ਤੁਰਨਾ ਪਵੇ। ਲਓ ਜੀ, ਰੱਬ ਰਾਖਾ।